किसान संघर्ष साल असीं लड़िया, सड़कों ते बैठे रहे हैं, कोई हल नहीं होया, किसान खुदकुशियां कर रहा है, त्रासदी उत्थे दी उत्थे आ। तां इहदे पिछे तुसीं की कारण मन रहे हो? ਤੇ ਇਹੀ ਥਾਟ ਦੇ ਇੱਥੇ ਆ ਕੇ ਤਾਂ ਸ਼ੰਭੂ ਮੋਰਚੇ 'ਚ ਤੇ ਉਹ 'ਚ ਡਿਫਰੈਂਸਿਸ ਸੀ ਜਿਹੜੇ ਉਹਨਾਂ ਨੇ ਕਿਸੇ ਹੋਰ ਸਾਈਡ ਤੇ ਪੁਸ਼ ਕਰਤੇ। मतलब दीप ਦੇ ਨਾਲ ਜਿਹੜਾ ਕਿਸਾਨ ਭਵਨ ਦੇ ਵਿੱਚ ਕੰਟਰਾਡਿਕਸ਼ਨਸ ਸ਼ੁਰੂ ਹੋਈਆਂ, ਫਿਰ ਸ਼ੰਭੂ ਮੋਰਚਾ ਲੱਗਿਆ ਵੀ ਉਹਦੇ ਪਿੱਛੇ ਇਹੀ ਕਾਰਨ ਸੀ ਵੀ ਸਟੇਟਸ ਕੋ ਦੇ ਲਈ ਕਿਹੜੀ ਗੱਲ ਤੇ ਲੜਨਾ ਆ, ਵੀ ਉਹ ਤਾਂ ਸਟੇਟਸ ਕੋ 'ਚ ਤਾਂ ਖੁਦਕੁਸ਼ੀਆਂ ਹੋ ਰਹੀਆਂ ਸੀ, ਕ੍ਰਾਈਸਿਸ ਖੜਾ ਸੀ। ਤਾਂ ਤੁਹਾਨੂੰ ਲੱਗਦਾ ਵੀ ਸੈਂਟਰ ਦਾ ਵੀ ਕੋਈ ਪ੍ਰੈਸ਼ਰ ਹੋਊਗਾ ਵੀ ਕਿਤੇ ਨਾ ਕਿਤੇ ਪੰਜਾਬ ਇਹੋ ਜਿਹਾ ਇਨਫਰਾਸਟ੍ਰਕਚਰ ਖੜਾ ਹੀ ਨਹੀਂ ਕਰ ਪਾ ਰਿਹਾ? ਹੁਣ ਅੱਜ ਦੀ ਸਰਕਾਰ ਕਰ ਕੀ ਰਹੀ ਹੈ, ਉਹ ਸਿੱਖਿਆ ਮਾਡਲ ਸਟੱਡੀ ਕਰਨ ਜਾ ਰਹੀ ਹੈ, ਇੱਧਰ ਜਾ ਰਹੀ ਹੈ ਉੱਧਰ। ਸਭ ਤੋਂ ਪਹਿਲਾ ਬੁਨਿਆਦੀ ਪ੍ਰੋਬਲਮ ਹੈ ਪੰਜਾਬ ਦੀ ਰੈਵਨਿਊ, ਕਿ ਪੈਸਾ ਕਿੱਥੋਂ ਆਉਂਦਾ। ਪਰ ਹੁਣ ਇਹ ਸਾਰੀ ਗੱਲ ਦੇ ਵਿੱਚ ਕਿਸਾਨ ਜਥੇਬੰਦੀਆਂ ਕਿੱਥੇ? ਅਸੀਂ ਪੰਜਾਬ ਨੂੰ ਸੈਂਟਰ 'ਚ ਰੱਖ ਕੇ ਉਹਦਾ ਰੈਵਨਿਊ ਬਾਰੇ ਸੋਚਣਾ ਚਾਹੁੰਦੇ ਹਾਂ। ਅਸੀਂ ਇਹ ਨਹੀਂ ਸੋਚਣਾ ਕਿ ਵੀ ਭਾਰਤ ਦਾ ਫੂਡ ਗ੍ਰੇਨ ਕਿੱਥੋਂ ਪੂਰਾ ਕਰ। ਰਾਜੇਵਾਲ ਸਾਹਿਬ ਦਾ ਕਿੰਨਾ ਫਨੀ ਬਿਆਨ ਆ, ਇਹ ਨਹੀਂ ਕਹਿੰਦੇ ਵੀ ਖੁਦਕੁਸ਼ੀਆਂ ਹੋ ਕਿਉਂ ਰਹੀਆਂ, ਇਹਨਾਂ ਨੂੰ ਰੋਕੋ, ਕਹਿੰਦੇ ਖੁਦਕੁਸ਼ੀ ਦਾ 1 ਕਰੋੜ ਰੁਪਇਆ ਦਿਓ। ਮਤਲਬ ਪੋਲੀਟੀਕਲ ਜਮਾਤ ਸਾਰੀ ਇਹ ਗੱਲ ਨਹੀਂ ਕਹਿ ਰਹੀ ਵੀ ਲੋਕ ਆਪ ਕਮਾ ਕੇ ਤੇ ਆਪ ਜਿਹੜਾ ਆ ਮਤਲਬ ਆਪਣੀ ਇਕੋਨਮੀ ਇੰਨੀ ਡਿਵੈਲਪ ਹੋਵੇ ਕਿ ਉਹ ਆਪਣੇ ਖਰਚੇ ਚੁੱਕਣ ਜੋਗੇ ਹੋਣ। ਉਹ ਕਹਿੰਦੇ ਨਹੀਂ ਅਸੀਂ ਫ੍ਰੀ ਦੇਵਾਂਗੇ ਤੁਹਾਨੂੰ। ਇਸੇ ਗੱਲ ਤੇ ਤਾਂ ਪੰਜਾਬ ਦੀ ਪੋਲੀਟਿਕਸ ਸਾਰੀ ਖੜ ਗਈ ਆ ਜਾ ਕੇ। ਦੁਨੀਆ ਭਰ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਪੰਜਾਬ ਦੇ ਵਿੱਚ ਇੱਕ ਮਸਲਾ ਬੜੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਿ ਅਡਾਨੀ ਦੇ ਇੱਕ ਜਿਹੜੇ ਸਾਈਲੋਜ਼ ਨੇ ਪੰਜਾਬ ਦੇ ਵਿੱਚ, ਉਹਨਾਂ ਦੇ ਬਾਹਰ ਪੰਜਾਬ ਦੇ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਦੇਖੀਆਂ ਗਈਆਂ। ਬੜੇ ਮੀਡੀਆ ਚੈਨਲਸ ਨੇ ਉਸ ਨੂੰ ਕਵਰ ਕੀਤਾ, ਬੜੀ ਡਿਬੇਟ ਛਿੜੀ ਕਿ ਆਖਰ ਜੇ ਕਿਸਾਨ ਸੰਘਰਸ਼ ਦੇ ਵਿੱਚ ਸਾਲ ਦੇ ਕਰੀਬ ਸਮਾਂ ਉੱਥੇ ਸੜਕਾਂ 'ਤੇ ਬੈਠਣ ਦਾ ਕੀ ਫਾਇਦਾ ਹੋਇਆ ਜੇ ਕਿਸਾਨਾਂ ਨੇ ਇਸੇ ਤਰ੍ਹਾਂ ਆਪਣੀ ਕਣਕ, ਆਪਣੀ ਫਸਲ ਲੈ ਕੇ ਅਡਾਨੀ ਦੇ ਨਾਲ ਗੋਦਾਮਾਂ 'ਚ ਆਉਣਾ ਸੀ। ਪਰ ਖੈਰ ਉਸ ਤੋਂ ਬਾਅਦ ਇਹ ਵੀ ਗੱਲਾਂ ਸਾਹਮਣੇ ਆਈਆਂ ਕਿ ਉਹ ਗੋਦਾਮ ਜਿਹੜੇ FCI ਨੇ, ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ, ਠੇਕੇ 'ਤੇ ਲਏ ਹੋਏ ਨੇ ਕਿ ਜਿਵੇਂ ਮੰਡੀਆਂ ਦੇ ਵਿੱਚ FCI ਖਰੀਦਦੀ ਹੈ ਕਣਕ, ਉਸੇ ਤਰ੍ਹਾਂ ਉੱਥੇ ਵੀ FCI ਖਰੀਦ ਰਹੀ ਆ। ਪਰ ਇਹ ਉਹ ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਦੋ ਧਿਰਾਂ ਬਣੀਆਂ। ਇੱਕ ਧਿਰ ਸਮਰਥਨ ਕਰ ਰਹੀ ਸੀ ਕਿ ਜੇ ਕਿਸਾਨਾਂ ਨੂੰ ਕੁਛ ਪੈਸੇ ਬਚ ਰਹੇ ਨੇ, ਕਿਸਾਨਾਂ ਨੂੰ ਇੱਕ ਸੌਖ ਹੋ ਰਹੀ ਆ, ਇੱਦਾਂ ਸਾਈਲੋਸ ਦੇ ਵਿੱਚ ਪ੍ਰਬੰਧ ਹੈਗਾ ਆ ਕਣਕ ਸੁੱਟਣ ਦਾ, ਤਾਂ ਇਸ ਕਰਕੇ ਇਹਦਾ ਵਿਰੋਧ ਨਹੀਂ ਕਰਨਾ ਚਾਹੀਦਾ। ਕੁਛ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਸੀ ਕਿ ਜਿਹੜਾ ਸਰਕਾਰੀ ਮੰਡੀਕਰਨ ਆ ਉਸ ਨੂੰ ਖਤਮ ਕਰਨ ਲਈ ਅਤੇ ਪ੍ਰਾਈਵੇਟਾਈਜੇਸ਼ਨ ਦੇ ਵਾਸਤੇ ਇਹ ਇੱਕ ਮੁੱਢਲੇ ਕਦਮ ਨੇ, ਅਤੇ ਜੇ ਕਿਸਾਨ ਇੱਧਰ ਨੂੰ ਉਤਸ਼ਾਹਿਤ ਹੁੰਦੇ ਨੇ ਤਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਉਹ 3 ਖੇਤੀ ਕਾਨੂੰਨ ਸਰਕਾਰ ਵੱਲੋਂ ਲਿਆਂਦੇ ਗਏ ਸੀ ਉਹਨਾਂ ਨੂੰ ਕਿਸੇ ਹੋਰ ਰੂਪ ਦੇ ਵਿੱਚ ਲਾਗੂ ਕਰਨ ਵੱਲ ਅਸੀਂ ਅੱਗੇ ਵਧ ਰਹੇ ਹਾਂ। ਤਾਂ ਇਹ ਮਸਲਾ ਕੀ ਆ? ਆਖਰ ਸਾਲ ਦਾ ਕਿਸਾਨ ਸੰਘਰਸ਼ ਉਹ ਵੀ ਹੋ ਕੇ ਹਟਿਆ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਸਰਕਾਰ ਆਈ, ਜਿਹੜੀ ਗੱਲ ਇਹ ਦਾਅਵਾ ਕਰਕੇ ਸਰਕਾਰ ਆਈ ਕਿ ਅਸੀਂ ਬਦਲ ਲੈ ਕੇ ਆ ਰਹੇ ਹਾਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਆ ਕੇ ਬਾਰ-ਬਾਰ ਗਰੰਟੀਆਂ ਦਿੰਦੇ ਸੀ, ਅਤੇ ਉਹਨਾਂ ਦੀ ਉਹ ਵੀ ਸਪੀਚ ਵਾਇਰਲ ਹੋ ਰਹੀ ਹੈ ਜਿੱਥੇ ਉਹ ਕਹਿ ਰਹੇ ਸੀ ਕਿ ਸਾਡੀ ਸਰਕਾਰ ਆਉਣ ਤੋਂ ਬਾਅਦ ਪੰਜਾਬ 'ਚ ਇੱਕ ਵੀ ਕਿਸਾਨ ਖੁਦਕੁਸ਼ੀ ਨਹੀਂ ਕਰੂ। ਪਰ ਹੁਣ ਆਹ ਸਰਕਾਰ ਆਉਣ ਤੋਂ ਬਾਅਦ ਇਹ 14 ਕਿਸਾਨਾਂ ਦਾ ਜਿਹੜਾ ਡਾਟਾ ਅਖਬਾਰਾਂ ਦੇ ਵਿੱਚ ਜਨਤਕ ਹੋਇਆ ਜਿਹੜੇ ਪਿਛਲੇ ਕੁਝ ਦਿਨਾਂ ਦੇ ਵਿੱਚ ਖੁਦਕੁਸ਼ੀਆਂ ਕਰ ਗਏ ਨੇ। ਤਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਦੌਰ ਵੀ ਜਾਰੀ ਆ, ਕਰਜ਼ਾ ਵੀ ਕਿਸਾਨ ਦੇ ਉੱਤੇ ਲਗਾਤਾਰ ਚੜ੍ਹ ਰਿਹਾ। ਕਿਸਾਨ ਕਰੇ ਤਾਂ ਕੀ ਕਰੇ? ਕਿਸਾਨ ਨੇ ਐਡੀ ਵੱਡੀ ਲੜਾਈ ਲੜੀ, ਕਿਸ ਗੱਲ ਲਈ ਲੜੀ, ਕਿਸ ਬਦਲਾਅ ਲਈ ਲੜੀ? ਤਾਂ ਇਹ ਸਾਰੀਆਂ ਗੱਲਾਂ ਬਾਰੇ ਅੱਜ ਅਸੀਂ ਇਹ ਇੰਟਰਵਿਊ ਕਰਾਂਗੇ। ਮੇਰੇ ਨਾਲ ਮੌਜੂਦ ਰਹਿਣਗੇ ਸਰਦਾਰ ਅਜੇਪਾਲ ਸਿੰਘ ਬਰਾੜ ਹੋਰੀ। ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ ਆਪਣੀ TV ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਮੈਂ ਦਰਸ਼ਕੋ ਤੁਹਾਨੂੰ ਦੱਸਦੇ ਹਾਂ ਕਿ ਸਰਦਾਰ ਅਜੇਪਾਲ ਸਿੰਘ ਹੋਰੀ ਸਾਡੇ ਨਾਲ ਪਹਿਲਾਂ ਜੀਓ ਪੋਲੀਟਿਕਸ ਦੇ ਉੱਤੇ ਵੀ ਕੁਛ ਇੰਟਰਵਿਊਜ਼ ਕਰਦੇ ਰਹੇ ਨੇ, ਕਿਉਂਕਿ ਇਹਨਾਂ ਦੀ ਉਸ ਮਸਲੇ ਦੇ ਉੱਤੇ ਵੀ ਮਹਾਰਤ ਆ। ਪਰ ਨਾਲ ਹੀ ਇਹਨਾਂ ਦਾ ਇੱਕ ਲੰਮਾ ਜਿਹੜਾ ਤਜਰਬਾ ਆ, ਪ੍ਰੋਫੈਸ਼ਨਲ ਤਜਰਬਾ ਆ, ਉਹ ਜਿਹੜਾ ਕੋਰਪੋਰੇਟ ਸੈਕਟਰ ਆ ਉਹਦੇ ਵਿੱਚ ਜਿਹੜੀ ਮਾਰਕੀਟਿੰਗ ਦੀ ਫੀਲਡ ਆ ਉਹਦੇ ਨਾਲ ਇਹਨਾਂ ਦਾ ਲੰਮਾ ਤਜਰਬਾ ਰਿਹਾ। ਅਤੇ ਇਹਨਾਂ ਤੋਂ ਅਸੀਂ ਅੱਜ ਜਾਣਾਂਗੇ ਕਿ ਜਿਹੜੀ ਇਹ ਸਾਰੀ ਸਮੱਸਿਆ ਆ ਕਿਸਾਨੀ ਦੀ, ਉਹਦੇ ਵਿੱਚ ਜਿਹੜਾ ਮਾਰਕੀਟਿੰਗ ਦਾ ਇੱਕ ਬਹੁਤ ਵੱਡਾ ਅਹਿਮ ਫੈਕਟਰ ਆ ਕਿ ਕਿਵੇਂ ਮਾਰਕੀਟਿੰਗ ਹੋ ਰਹੀ ਆ, ਪ੍ਰੋਡਕਟ ਕਿਵੇਂ ਵੇਚਿਆ ਜਾ ਰਿਹਾ, ਕਿਉਂਕਿ ਕਿਸਾਨ ਤਾਂ ਪ੍ਰੋਡਕਟ ਪੈਦਾ ਕਰਨ ਵਾਲਾ ਆ। ਤਾਂ ਅੱਗੇ ਉਸ ਦਾ ਵਪਾਰ ਕਿਵੇਂ ਹੋ ਰਿਹਾ, ਉਹਦੇ ਵਿੱਚ ਕਿਹੜੀਆਂ ਗੁੰਝਲਾਂ ਨੇ, ਅਤੇ ਕਿਵੇਂ ਮਤਲਬ ਜਦੋਂ, ਕਿਉਂਕਿ ਮੈਨੂੰ ਯਾਦ ਆ ਬਰਾੜ ਸਾਹਿਬ ਅਸੀਂ ਜਦੋਂ ਸ਼ੰਭੂ ਮੋਰਚਾ ਲੱਗਿਆ ਤਾਂ ਦੀਪ ਬਾਈ ਹੁੰਦਾ ਸੀ, ਤਾਂ ਉੱਥੇ ਗੱਲਾਂ ਬਾਤਾਂ ਤੁਰਨੀਆਂ, ਤਾਂ ਉਹਦੇ ਵਿੱਚ ਇੱਕ ਖੁਦ ਮੁਖਤਿਆਰੀ ਦਾ ਨੈਰੇਟਿਵ ਬਿਲਡਅਪ ਹੋਇਆ। ਤਾਂ ਉਹਦੇ ਵਿੱਚ ਤੁਸੀਂ ਆਮ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਇਹ ਜਿਹੜੀ ਲੜਾਈ ਆ ਕਿ ਕਿਸਾਨ ਜਥੇਬੰਦੀਆਂ ਗਲਤ
ਮਤਲਬ ਕੰਨ ਫੜ ਰਹੀਆਂ ਨੇ, ਪਰ ਗਲਤ ਪਾਸਿਓਂ ਫੜ ਰਹੀਆਂ ਨੇ ਕਿ ਉਹਦੇ ਨਾਲ ਪੰਜਾਬ ਦਾ ਕੋਈ ਭਲਾ ਨਹੀਂ। ਕਿਉਂਕਿ ਕਿਸਾਨ ਜਥੇਬੰਦੀਆਂ ਸਟੇਟਸ ਕੋ ਮੰਗ ਰਹੀਆਂ ਸੀ ਕਿ ਉਹੀ ਸਾਨੂੰ MSP ਬਰਕਰਾਰ ਰਹੇ। ਤੁਸੀਂ ਗੱਲ ਕਰਦੇ ਹੁੰਦੇ ਸੀ ਕਿ ਬਦਲਾਅ ਚਾਹੀਦਾ ਆ, ਨੀਤੀਆਂ ਬਦਲ ਹੋਣੀਆਂ ਚਾਹੀਦੀਆਂ ਨੇ, ਪਰ ਉਹ ਨੀਤੀਆਂ ਦੇ ਫੈਸਲੇ ਜਾਂ ਉਹ ਫੈਸਲੇ ਖੇਤੀਬਾੜੀ ਨੀਤੀਆਂ ਬਾਰੇ ਉਹ ਪੰਜਾਬ ਕਰੇ, ਉਹ ਕੇਂਦਰ ਦੀ ਸਰਕਾਰ ਨਾ ਕਰੇ। ਤਾਂ ਇਹ ਜਿਹੜੀ ਤੁਹਾਡੀ ਪਹੁੰਚ ਸੀ, ਮਤਲਬ ਉਹ ਮੈਨੂੰ ਹੁਣ ਅੱਜ ਵੀ ਮੈਂ ਤੁਹਾਨੂੰ ਇੰਟਰਵਿਊ ਲਈ ਬੁਲਾਇਆ ਤਾਂ ਮੈਂ ਇਹੀ ਸੋਚ ਰਿਹਾ ਸੀ ਕਿ ਹਜੇ ਵੀ ਮਸਲਾ ਤਾਂ ਉੱਥੇ ਹੀ ਖੜਾ ਹੈ। ਕਿਸਾਨ ਸੰਘਰਸ਼ ਸਾਲ ਅਸੀਂ ਲੜਿਆ, ਸੜਕਾਂ 'ਤੇ ਬੈਠੇ ਰਹੇ ਹਾਂ, ਕੋਈ ਹੱਲ ਨਹੀਂ ਹੋਇਆ, ਕਿਸਾਨ ਖੁਦਕੁਸ਼ੀਆਂ ਕਰ ਰਿਹਾ, ਤਰਾਸਦੀ ਉੱਥੇ ਦੀ ਉੱਥੇ ਆ। ਤਾਂ ਇਹਦੇ ਪਿੱਛੇ ਤੁਸੀਂ ਕੀ ਕਾਰਨ ਮੰਨ ਰਹੇ ਹੋ ਕਿ ਕਿਸਾਨ, ਸਭ ਤੋਂ ਪਹਿਲਾ ਸਵਾਲ ਤਾਂ ਇਹੀ ਹੈ ਕਿ ਜਿਹੜਾ ਸਾਈਲੋਸ ਵੱਲ ਕਿਸਾਨ ਗਿਆ, ਵੀ ਤੁਸੀਂ ਉਹ ਸਾਰੇ ਵਰਤਾਰੇ ਨੂੰ ਕਿਵੇਂ ਦੇਖ ਰਹੇ ਹੋ? ਕਿਸਾਨ ਜਥੇਬੰਦੀਆਂ ਦੇ ਵਿਚਾਲੇ ਦੋ ਤਰ੍ਹਾਂ ਦੇ ਵਿਚਾਰ ਸਾਹਮਣੇ ਆਏ ਆ, ਤੁਸੀਂ ਉਸ ਵਰਤਾਰੇ ਨੂੰ ਕਿਵੇਂ ਦੇਖ ਰਹੇ ਹੋ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਕ੍ਰਾਈਸਿਸ ਤਾਂ ਇਹ ਉੱਥੇ ਦਾ ਉੱਥੇ ਆ ਜਿੱਥੇ ਆਪਾਂ ਲੋਕ ਹੁਣ ਹੋਰ ਪ੍ਰੋਫੈਸ਼ਨਸ 'ਚ ਪੈ ਗਏ ਹਾਂ। ਤਾਂ ਮੈਂ ਇੱਕ ਮੁੱਢਲੇ ਤੌਰ 'ਤੇ ਇੱਕ ਫਾਰਮਰ ਵੀ ਹਾਂ ਜਾਂ ਕਿਸਾਨੀ 'ਤੇ ਵੀ ਡਿਪੈਂਡੈਂਟ ਕਿਸੇ ਤਰੀਕੇ ਨਾਲ। ਤਾਂ ਜਿਹੜਾ ਕ੍ਰਾਈਸਿਸ ਆ ਫਾਰਮਿੰਗ ਦਾ, ਉਹ ਉੱਥੇ ਦਾ ਉੱਥੇ ਹੀ ਖੜਾ ਹੈ। ਦੋ ਤਿੰਨ ਚੀਜ਼ਾਂ ਹੋ ਰਹੀਆਂ, ਵੇਖੋ ਸਾਈਲੋਸ 'ਚ ਗਏ ਆ ਲੋਕ, ਅਤੇ ਦੂਸਰੀ ਗੱਲ ਆਪਣਾ ਜਿਹੜਾ ਸੁਸਾਈਡਸ ਹੋ ਰਹੀਆਂ, ਖੁਦਕੁਸ਼ੀਆਂ ਹੋਈਆਂ, ਅਤੇ ਮੇਰਾ ਖਿਆਲ ਰਿਕਾਰਡ ਖੁਦਕੁਸ਼ੀਆਂ ਹੋਈਆਂ। ਤੀਜੀ ਗੱਲ ਵੱਡੀ ਇਹ ਹੈ ਕਿ ਵੀ ਐਤਕੀ ਵਾਰ ਸਭ ਤੋਂ ਘੱਟ ਪ੍ਰੋਕਿਉਰਮੈਂਟ ਹੋਈ ਹੈ ਵੀਟ ਦੀ ਪੰਜਾਬ ਦੀਆਂ ਮੰਡੀਆਂ 'ਚੋਂ। ਚੌਥੀ ਵੱਡੀ ਗੱਲ ਹੈ ਕਿ ਦਾਣਾ ਸੁੱਕਣ ਦਾ ਡਿਸੀਜਨ ਕਿ ਵੀ ਉਹ ਲੈਣਾ ਹੈ, ਖਰੀਦਣਾ ਹੈ ਕਿ ਨਹੀਂ ਖਰੀਦਣਾ, ਉਹ ਹਲੇ ਪੈਂਡਿੰਗ ਚੱਲ ਰਿਹਾ। ਸਰਕਾਰ ਨੇ ਕਹਿਤਾ ਹੈ ਕਿ ਵੀ ਕੇਂਦਰ ਸਰਕਾਰ ਨੇ ਕਿ ਅਸੀਂ ਪਹਿਲਾਂ ਹਰਿਆਣੇ ਦਾ ਫੈਸਲਾ, ਹਰਿਆਣੇ ਬਾਰੇ ਵੀ ਤਹਿਕੀਕਾਤ ਕਰਾਂਗੇ। ਅਤੇ ਇਹ ਸਾਰੀਆਂ ਚੀਜ਼ਾਂ ਹੁਣ ਸਾਈਲੋਜ਼ ਦੇ ਵਿੱਚ ਜਾਣਾ, ਚਲੋ ਔਨ ਫੇਸ ਆਫ ਇਟ ਕੋਈ ਵੱਡੀ ਗੱਲ ਨਹੀਂ ਲੱਗਦੀ ਕਿ FCI ਨੇ ਸਾਈਲੋਜ਼ ਲੈ ਲਏ। ਪਹਿਲਾਂ ਵੀ ਤਾਂ ਨਿੱਜੀ ਲੋਕਾਂ ਦੇ ਗੋਦਾਮ ਹੁੰਦੇ ਸੀਗੇ, ਅਤੇ ਇਹ ਸਾਈਲੋਜ਼ ਲੈ ਲਏ ਤਾਂ ਕੀ ਗੱਲ ਹੈ। ਬਟ ਇਹਨੂੰ ਵੇਖੋ, ਇਹ ਪ੍ਰੋਸੈਸ ਕੀ ਇੰਡੀਕੇਟ ਕਰਦੇ, ਇਹ ਹੌਲੀ 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 ਉੱਧਰ ਨੂੰ ਤੁਰ ਰਹੇ ਆ ਜਿਹੜੇ ਉਸ ਲੌਜ਼ ਤੇ। ਖੈਰ ਚਲੋ, ਮੈਂ ਉਹਨਾਂ ਦੇ, ਆਪਾਂ ਉਦੋਂ ਵੀ ਆਏ ਅਗੇਂਸਟ ਨਹੀਂ ਸੀਗੇ ਕਿ ਜੇ ਕੋਈ ਨਵੀਂ ਚੀਜ਼ ਆਉਂਦੀ ਹੈ ਤਾਂ ਉਹ ਮਾੜੀ ਨਹੀਂ ਗੀ। ਐਂ ਪ੍ਰਾਈਮਾ ਫੇਸੀਆ ਨਹੀਂ ਅਗੇਂਸਟ ਹੋ ਜਾਣਾ ਚਾਹੀਦਾ ਕਿਸੇ ਦੇ। ਅਤੇ ਆਪਣਾ ਉਦੋਂ ਇਹ ਸਟੈਂਡ ਵੀ ਸੀ ਜਾਂ ਡਿਸਕਸ਼ਨਸ ਵੀ ਇਹ ਸੀ ਕਿ ਕ੍ਰਾਈਸਿਸ ਤਾਂ ਹੈ ਐਗਰੀਕਲਚਰ ਦਾ, ਇਸ 'ਚ ਕੋਈ ਡਾਊਟ ਨਹੀਂ ਗਾ ਨਾ। ਉਦੋਂ ਵੀ ਕ੍ਰਾਈਸਿਸ ਸੀਗਾ ਅਤੇ ਹੁਣ ਵੀ ਹੈਗਾ। ਅਤੇ ਉਹ ਲੌਜ਼ ਜਿਹੜੇ ਆ ਰਹੇ ਆ, ਉਹ ਅਸੀਂ ਕਹਿੰਦੇ ਸੀ ਉਹ ਕ੍ਰਾਈਸਿਸ ਨੂੰ ਵਧਾ ਦੇਣਗੇ, ਹੋਰ ਵੀ ਕ੍ਰਾਈਸਿਸ ਆ ਜਾਊ, ਅਸੀਂ ਸਾਡਾ ਅਜਾੜਾ ਆ ਜਾਊ ਇਹਦੇ ਨਾਲ। ਅਤੇ ਉਹ ਸਾਡੇ ਕੋਲੇ, ਪਰ ਕਿਸਾਨ ਜਥੇਬੰਦੀਆਂ ਕੋਲੇ ਉਸ ਟਾਈਮ ਕੋਈ ਉਹਨੂੰ ਰਿਪਲੇਸ ਕਰਨ ਵਾਸਤੇ ਮਾਡਲ ਤਾਂ ਅਵੇਲੇਬਲ ਹੀ ਹੈ ਨਹੀਂ ਸੀ। ਉਹ ਕਹਿ ਰਹੇ ਸੀ ਵੀ ਇਹ ਨਾ ਹੋਵੇ, ਠੀਕ ਹੈ ਨਾ। ਉਹ ਹਾਫ ਕੁਕਡ ਜਾਂ ਐਡਾ ਸਟਰਗਲ ਕਰਨ ਤੋਂ ਬਾਅਦ ਹਾਫ ਕੁਕਡ ਦੀਆਂ ਚੀਜ਼ਾਂ ਕਰਕੇ ਆ ਕੇ ਹੁਣ ਆ ਗਏ ਆ ਵਾਪਸ। ਅਤੇ ਪ੍ਰੋਬਲਮ ਤਾਂ ਉੱਥੇ ਦੀ ਉੱਥੇ ਆ। ਹੁਣ ਕੋਈ ਉਹ ਐਕਟਿਵ ਨਹੀਂ ਗਏ, ਹੁਣ ਕੋਈ ਉਹ ਇਹ ਨਹੀਂ ਦੇ ਰਹੇ ਕਿ ਵੀ ਜੇ ਸਾਨੂੰ ਆਹ ਮਾਡਲ ਮਨਜ਼ੂਰ ਨਹੀਂ ਤਾਂ ਵੀ ਸਾਡਾ ਆਹ ਮਾਡਲ ਹੈ ਕਿ ਵੀ ਪੰਜਾਬ ਦੇ ਉੱਤੇ, ਪੰਜਾਬ ਦੇ ਵਿੱਚ ਖੇਤੀ ਕਿਸ ਢੰਗ ਦੀ ਹੋਵੇ, ਪੰਜਾਬ ਨੂੰ ਤੁਸੀਂ ਕਿਵੇਂ ਵੇਖਦੇ ਹੋ ਇਕਨੋਮਿਕਲੀ ਆਉਣ ਵਾਲੇ ਟਾਈਮ 'ਚ। ਉਂਝ ਕੋਈ ਥਾਟ ਹੈ ਨਹੀਂ ਉਹਨਾਂ ਕੋਲੇ। ਅਤੇ ਇਹੀ ਥਾਟ ਦੇ ਇੱਥੇ ਆ ਕੇ ਤਾਂ ਸ਼ੰਭੂ ਮੋਰਚੇ 'ਚ ਅਤੇ ਉਹਦੇ 'ਚ ਡਿਫਰੈਂਸਿਸ ਸੀ ਜਿਹੜੇ ਉਹਨਾਂ ਨੇ ਕਿਸੇ ਹੋਰ ਸਾਈਡ 'ਤੇ ਪੁਸ਼ ਕਰਤੇ। ਮਤਲਬ ਦੀਪ ਦੇ ਨਾਲ ਜਿਹੜਾ ਕਿਸਾਨ ਭਵਨ ਦੇ ਵਿੱਚ ਕੰਟਰਾਡਿਕਸ਼ਨ ਸ਼ੁਰੂ ਹੋਈਆਂ, ਫਿਰ ਸ਼ੰਭੂ ਮੋਰਚਾ ਲੱਗਿਆ, ਵੀ ਉਹਦੇ ਪਿੱਛੇ ਇਹੀ ਕਾਰਨ ਸੀ ਵੀ ਸਟੇਟਸ ਕੋ ਦੇ ਲਈ ਕਿਹੜੀ ਗੱਲ 'ਤੇ ਲੜਨਾ ਆ, ਵੀ ਉਹ ਤਾਂ ਸਟੇਟਸ ਕੋ 'ਚ ਤਾਂ ਖੁਦਕੁਸ਼ੀਆਂ ਹੋ ਰਹੀਆਂ ਸੀ, ਕ੍ਰਾਈਸਿਸ ਖੜਾ ਸੀ। ਵੀ ਜਿਹੜਾ ਬਦਲਾਅ ਦੀ ਗੱਲ ਅਸੀਂ ਕਰਦੇ ਹਾਂ, ਵੀ ਮਤਲਬ ਉਦੋਂ ਇਹ ਗੱਲ ਬੜੀ ਆਉਂਦੀ ਸੀ ਕਿ ਪੰਜਾਬ ਸੈਂਟਰਿਕ ਜਿਹੜੀ ਚੇਂਜ ਆ ਉਹ ਆਉਣੀ ਚਾਹੀਦੀ ਆ। ਤਾਂ ਉਹਦੇ ਤੋਂ ਕੀ ਭਾਵ ਆ ਤੁਹਾਡਾ, ਵੀ ਕਿ ਸੈਂਟਰ ਪੋਲਿਸੀ ਬਣਾ ਰਿਹਾ, ਸੈਂਟਰ ਵੀ ਇਹੀ ਗੱਲ ਕਹਿ ਰਿਹਾ ਕਿ ਅਸੀਂ ਕਿਸਾਨਾਂ ਦੀ ਆਮਦਨ ਵਧਾਉਣੀ ਚਾਹੁੰਦੇ ਹਾਂ ਇਹਨਾਂ ਕਾਨੂੰਨਾਂ ਦੇ ਨਾਲ, ਜਾਂ ਉਹ ਸਾਰਾ ਸਿਸਟਮ ਸੈਟਅਪ ਕਰਕੇ। ਜਿਵੇਂ ਸਾਈਲੋਸ ਦਾ ਵੀ ਮਸਲਾ ਸੀ, ਉਹ ਕਹਿੰਦੇ ਵੀ ਮਾਰਕੀਟਿੰਗ ਜਿਹੜੀ ਹੁੰਦੀ ਆ, ਪਰਚੇਜ਼ ਹੁੰਦੀ ਆ, ਉਹਦੇ ਵਿੱਚ ਬਹੁਤ ਬੜਾ ਹਿੱਸਾ ਖਰਾਬ ਹੋ ਜਾਂਦਾ ਹੈ ਜਦੋਂ ਮੰਡੀਆਂ ਦੇ ਵਿੱਚ ਜਾਂਦਾ ਆ, ਮਤਲਬ ਸਰਕਾਰੀ ਮੰਡੀਆਂ 'ਚ ਕਰਪਸ਼ਨ ਆ ਜਾਂ ਹੋਰ ਬੜਾ। ਉਹ ਕਹਿੰਦੇ ਇਸ ਕਰਕੇ ਅਸੀਂ ਉਹਨੂੰ ਪ੍ਰਾਈਵੇਟਾਈਜ਼ ਕਰ ਰਹੇ ਹਾਂ ਕਿ ਉਹਨੂੰ ਘਟਾਇਆ ਜਾਵੇ ਅਤੇ ਉਹਦਾ ਫਿਰ ਕਿਤੇ ਨਾ ਕਿਤੇ ਜਿਹੜਾ ਲਾਭ ਆ ਉਹ ਕਿਸਾਨ ਨੂੰ ਦਿੱਤਾ ਜਾਵੇ। ਪਰ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਨਹੀਂ, ਗਵਰਨਮੈਂਟ ਜਿਹੜੀ, ਮਤਲਬ ਬੇਸਿਕ ਸਮੱਸਿਆ ਹੈ ਕਿ ਪੰਜਾਬ ਖੁਦ ਤੈਅ ਕਰੇ। ਖੁਦ ਮੁਖਤਿਆਰੀ ਦਾ ਸ਼ਬਦ ਵੀ ਉੱਥੋਂ ਹੀ ਆਇਆ ਕਿ ਉਹਦੀਆਂ ਪੋਲਿਸੀਜ਼ ਜਿਹੜੀਆਂ ਨੇ ਉਹ ਕੀ ਹੋਣੀਆਂ ਚਾਹੀਦੀਆਂ। ਤਾਂ ਤੁਹਾਡੇ ਮੁਤਾਬਕ ਕਿਹੋ, ਫਿਰ ਉਹਦੇ ਅਰਥ ਕੀ ਨੇ? ਦੇਖੋ, ਜੋ ਉਸ ਟਾਈਮ ਜੋ ਡਿਸਕਸ਼ਨ ਇਹ ਸੀਗੀ ਕਿ ਜੋ ਅਸੀਂ ਜਿੰਨੀ ਕੁ ਅਸੀਂ ਲੜਾਈ ਲੜ ਰਹੇ ਹਾਂ, ਇਹ ਇੱਕ ਪੂਰੀ ਲੜਾਈ ਨਹੀਂ ਗੀ। ਇਹ ਹੈਗਾ ਕਿ ਹਾਂਜੀ ਇਹ ਕਾਨੂੰਨ ਰੱਦ ਕਰ, ਠੀਕ ਹੈ ਜੀ, ਸਾਨੂੰ MSP ਦੇ ਦਿਓ। ਹੁਣ ਇਹਦੀ ਆਪਾਂ ਹੌਲੀ ਹੌਲੀ ਗੱਲ ਕਰਦੇ ਹਾਂ ਕਿ ਕੀ ਦਿੱਕਤ ਸੀ। ਵੇਅਰਜ਼ ਜਿਹੜਾ ਆਪਣੀ ਉਹਨਾਂ ਨਾਲ ਕੰਟਰਡਿਕਸ਼ਨ ਸੀਗੀ, ਜਾਂ ਆਪਾਂ ਜਿਹੜੇ ਸਟੇਜ 'ਤੇ ਖੜੇ ਸੀ, ਅਸੀਂ ਕਹਿੰਦੇ ਸੀਗੇ ਕਿ ਵੀ ਇੱਕ ਹੋਲਿਸਟਿਕ ਸੋਲਿਊਸ਼ਨ ਨਿਕਲੇ ਜਿਹੜਾ ਪੰਜਾਬ ਕੇਂਦਰਿਤ ਮਾਡਲ ਹੋਵੇ। ਮਤਲਬ ਪੰਜਾਬ ਨੂੰ ਮੱਦ ਨਜ਼ਰ ਰੱਖ ਕੇ, ਪੰਜਾਬ ਦੇ ਇਸ਼ੂਜ਼ ਨੂੰ ਵਿੱਚ ਰੱਖ ਕੇ ਅਸੀਂ ਉਹ ਸਾਡੇ ਤੋਂ ਥੋਪਿਆ ਨਾ ਜਾਵੇ। ਇਹ ਨਹੀਂ ਹੋਵੇ ਕਿ ਕਿਸੇ ਨੇ USA 'ਚ ਜਾਂ ਕਿਸੇ ਨੀਤੀ ਆਯੋਗ 'ਚ ਬੈਠ ਕੇ ਘੜਤਾ, ਸਾਡੀ ਉਹਦੇ 'ਚ ਕੋਈ ਲੈਣ ਦੇਣ ਨਹੀਂ। ਅਸੀਂ ਆਪਦਾ ਮਾਡਲ ਪੇਸ਼ ਕਰਾਂਗੇ। ਜਿਹੜੀ ਗੱਲ ਦੇ ਵਿੱਚ ਇਹ ਬਿਲਕੁਲ ਨਾਕਾਮਯਾਬ ਰਹੇ, ਚਲੋ ਆਪਾਂ ਇਹਨਾਂ ਦੀ ਗੱਲ ਛੱਡੀ, ਆਪਾਂ ਇਹ ਗੱਲ ਕਰੀਏ ਕਿ ਵੀ ਸਾਡਾ ਮਾਡਲ ਕਿਉਂ ਸੀ ਅਤੇ ਕਿਵੇਂ ਸੀ। ਪਹਿਲੀ ਗੱਲ ਤਾਂ ਇਹ ਹੈ ਕਿ ਵੀ ਜਿਹੜੀਆਂ ਫੂਡ ਗ੍ਰੇਨਸ ਹੈਗੇ ਆ,
ਫੂਡ ਗ੍ਰੇਨਸ ਦੀ ਜਿਹੜੀ ਮਾਰਕੀਟਿੰਗ ਹੈਗੀ ਆ ਉਹ ਖੈਰ ਆਪ ਕਿਸੇ ਨੂੰ ਨਹੀਂ ਉਦੋਂ ਪਤਾ ਸੀਗਾ ਕਿ ਵੀ ਇੰਝ ਸਿਚੁਏਸ਼ਨ ਆਊਗੀ, ਬਟ ਡੈਫੀਨਿਟਲੀ ਫੂਡ ਗ੍ਰੇਨਸ ਦੀ ਜਿਹੜੀ ਮਾਰਕੀਟਿੰਗ ਆ ਉਹ ਮਾਰਕੀਟਿੰਗ ਨਹੀਂ ਹੋ ਰਹੀ ਐਕਚੁਅਲੀ ਆਲ ਜਿਹੜਾ ਪੰਜਾਬ ਦੀਆਂ ਸਟੇਟ ਦੀਆਂ ਅਦਾਰੇ ਕਰ ਰਹੇ ਉਹ ਸਿਰਫ ਇੱਕ ਦਲਾਲੀ ਕਰ ਰਹੇ ਆ ਪੰਜਾਬ ਕੇਂਦਰ ਦੇ ਉੱਤੇ, ਇੱਕੋ ਬਾਇਰ ਦੇ ਉੱਤੇ ਹੀ ਟਿਕੇ ਹੋਏ ਆ, ਉਹ ਉਹਨਾਂ ਤੋਂ ਬਾਏ ਕਰ ਲੈਂਦਾ ਤੇ ਹਰ ਸਾਲ ਇਹ ਲੜਾਈ ਹੁੰਦੀ ਹੈ ਵੀ ਤੁਸੀਂ ਸਾਡੇ ਤੋਂ ਖਰੀਦੋ ਕਰੋ ਜਾਂ ਇਹ ਕਰੋ, ਉਹਨੇ ਕੋਈ ਆਪਣੀਆਂ ਆਪਸ਼ਨਸ ਨਹੀਂ ਖੋਲੀਆਂ ਹੋਰ। ਇਹ ਇੱਕ ਤਾਂ ਇਹ ਪ੍ਰੋਬਲਮ ਆ। ਦੂਸਰੀ ਅਸੀਂ ਮੋਨੋਕਲਚਰ 'ਚ ਆ ਗਏ, ਤਕਰੀਬਨ 82% ਜਿਹੜੀ 80% ਜਿਹੜੀ ਲੈਂਡ ਆ ਉਹ ਵੀਟ ਪੈਡੀ ਸਰਕੂਲੇਸ਼ਨ 'ਚ ਆਈ ਵੀ ਹੈਗੀ ਆ, ਜਿਹਦੇ 'ਚ ਸਾਡਾ ਇਕੋਲੋਜੀਕਲ ਡਿਜ਼ਾਸਟਰ ਵੀ ਹੋ ਰਿਹਾ। ਅਸੀਂ ਇਕੋਲੋਜੀਕਲ ਡਿਜ਼ਾਸਟਰ ਛੱਡੋ, ਐਗਰੋ ਇਕੋਲੋਜੀਕਲ ਡਿਜ਼ਾਸਟਰ ਵੀ ਇਹ ਜਿਹਾ ਫਰੇਮ ਰੱਖਣਾ ਵੀ ਸਾਡੇ ਵਾਸਤੇ ਮੁਸ਼ਕਿਲ ਹੋ ਰਿਹਾ ਕਿ ਇਹ ਜ਼ਿਆਦਾ ਸਸਟੇਨ ਨਹੀਂ ਹੋ ਸਕਦਾ। 146 ਬਲੋਕਾਂ 'ਚੋਂ 110 ਬਲੋਕ ਕ੍ਰਿਟੀਕਲ ਹੋਏ ਹੋਏ ਆ ਵਾਟਰ ਲੈਵਲ 'ਚ, ਐਂ ਵੀ ਨਹੀਂ ਸਸਟੇਨ ਹੋਣਾ ਅਤੇ ਪ੍ਰੋਡਕਟਿਵਿਟੀ ਐਗਰੀਕਲਚਰ ਦੀ ਵੱਧ ਨਹੀਂ ਰਹੀ। ਇਹਨਾਂ ਹਾਲਾਤਾਂ 'ਚ ਜੇ ਤੁਹਾਨੂੰ MSP ਮਿਲਦੀ ਵੀ ਰਹੇ ਤਾਂ ਕਿੱਥੇ ਲੈ ਜਾਂਦੀ ਆ? ਅੱਛਾ, ਫਿਰ MSP ਜੇ ਪਿਛਲੇ 10 ਸਾਲ ਦੇ ਫਿਗਰਸ ਵੇਖੋਗੇ ਤਾਂ ਜਿਹੜਾ ਫੂਡ ਇਨਫਲੇਸ਼ਨ ਜਾਂ ਹੋਰ ਚੀਜ਼ਾਂ ਦੀ ਜਿਹੜੀ ਇਨਫਲੇਸ਼ਨ ਰੇਟ ਆ ਉਹ MSP ਦੀ ਨਾਲੋਂ MSP ਘੱਟ ਵਧੀ ਆ ਅਤੇ ਇਨਫਲੇਸ਼ਨ ਰੇਟ ਜ਼ਿਆਦਾ ਵਧਿਆ। ਅਤੇ ਇਹਦਾ ਮਤਲਬ ਨੈਚੁਰਲ ਆ ਕਿ ਵੀ ਇਨਪੁੱਟ ਦੀ ਕਾਸਟ ਵੱਧਦੀ ਜਾ ਰਹੀ ਆ, ਆਊਟਪੁੱਟ ਓਨੀ ਪੈਸਾ ਮਿਲ ਨਹੀਂ ਰਿਹਾ, ਤਾਂ ਇੱਕ ਕ੍ਰਾਈਸਿਸ ਤਾਂ ਆਉਣਾ ਹੀ ਆਉਣਾ ਸੀ। ਜੇ ਚਲੋ ਐਤਕੀ ਵਾਰ ਤਾਂ ਕੁਦਰਤ ਨੇ ਵੀ ਮਾਰ ਪਾਤੀ, ਬਟ ਅਦਰਵਾਈਜ਼ ਵੀ ਇਹ ਕ੍ਰਾਈਸਿਸ ਤਾਂ ਫੇਸ ਕਰ ਹੀ ਰਿਹਾ ਪੰਜਾਬ ਦਾ ਫਰਕ। ਤੇ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਜਿਹੜਾ ਪੰਜਾਬ ਦੇ ਇੰਸਟੀਚਿਊਟਸ ਨੇ ਮਾਰਕਫੈਡ ਫੋਰ ਐਗਜ਼ਾਮਪਲ ਵੀ ਉਹ ਮਾਰਕੀਟਿੰਗ ਨਹੀਂ ਕਰ ਰਹੇ, ਉਹ ਦਲਾਲੀ ਕਰ ਰਹੇ ਆ, ਤਾਂ ਮਤਲਬ ਇੱਕ ਜਿਹੜੀ ਅਸੀਂ ਗੱਲ ਦੇਖਦੇ ਵੀ ਹੁਣ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਫੂਡ ਗ੍ਰੇਨਸ ਦੀ ਜਿਹੜੀ ਅਹਿਮੀਅਤ ਆ ਉਹ ਬਹੁਤ ਵੱਧ ਰਹੀ ਆ, ਅਤੇ ਇਹ ਵੀ ਪ੍ਰੈਡਿਕਸ਼ਨਸ ਲਾਈਆਂ ਜਾ ਰਹੀਆਂ ਕਿ ਅਗਲਾ ਜਿਹੜਾ ਡੈਕੇਡ ਆ ਪੂਰਾ 10 ਸਾਲਾਂ ਦਾ ਸਮਾਂ ਆ ਉਹਦੇ ਵਿੱਚ ਗਲੋਬਲ ਆਰਡਰ ਜਿਵੇਂ ਚੇਂਜ ਹੋ ਰਿਹਾ ਤਾਂ ਵੱਡੀਆਂ ਜੰਗਾਂ ਲੱਗਣਗੀਆਂ, ਉਹਦੇ ਨਾਲ ਫੂਡ ਗ੍ਰੇਨਸ ਦੇ ਉੱਤੇ ਸਕਾਰਸਿਟੀ ਹੋਣੀ ਆ ਅਤੇ ਉਹਦੀ ਕੀਮਤ ਵਧਣੀ ਆ। ਤਾਂ ਪੰਜਾਬ ਦੇ ਕੋਲ ਵੀ ਇੱਕ ਹੋਰ ਰਿਸੋਰਸ ਆ ਫੂਡ ਗ੍ਰੇਨ, ਤਾਂ ਮਸਲਾ ਇਹ ਆ ਕਿ ਜਿਹੜਾ ਉਹ ਰੇਟ ਵੱਧ ਰਿਹਾ, ਕੀ ਪੰਜਾਬ ਦੇ ਕਿਸਾਨ ਨੂੰ ਉਹਦਾ ਕੋਈ ਫਾਇਦਾ ਉਸ ਮਤਲਬ ਇੰਟਰਨੈਸ਼ਨਲ ਮਾਰਕੀਟ 'ਚ ਜਦੋਂ ਰੇਟ ਵੱਧਦਾ ਤਾਂ ਵਪਾਰੀ ਨੂੰ ਤਾਂ ਫਾਇਦਾ ਹੋਣਾ ਆ, ਪਰ ਕੀ ਪੰਜਾਬ ਦੇ ਕਿਸਾਨ ਨੂੰ ਜਿਹੜਾ ਉਹਨੂੰ ਪੈਦਾ ਕਰ ਰਿਹਾ ਪ੍ਰੋਡਕਟ ਨੂੰ ਦਾ ਓਰੀਜਨ ਆ ਜਿੱਥੋਂ, ਕੀ ਉਹਨੂੰ ਵੀ ਕੋਈ ਫਾਇਦਾ ਹੁੰਦਾ ਲੱਗ ਰਿਹਾ ਤੁਹਾਨੂੰ? ਇਸ ਪੱਖ ਵੱਲ ਤਾਂ ਪਹਿਲੀ ਗੱਲ ਤਾਂ ਸਰਕਾਰ ਦੇਖ ਹੀ ਨਹੀਂ ਰਹੀ ਪੰਜਾਬ ਦੀ। ਇਹ ਨਹੀਂ ਕਿ ਵੀ ਹਿੰਦੁਸਤਾਨ 'ਚ ਹੋ ਨਹੀਂ ਰਿਹਾ, ਮੱਧ ਪ੍ਰਦੇਸ਼ ਕਰ ਰਿਹਾ, ਹੋਰ ਸਟੇਟਸ ਕਰ ਰਹੀਆਂ, ਅਤੇ ਕੋਈ ਰੋਕ ਵੀ ਨਹੀਂ। ਮਤਲਬ ਜੇ ਆਪਾਂ ਕਹੀਏ ਕਿ ਕੇਂਦਰ ਸਰਕਾਰ ਦੀ ਕੋਈ ਰੋਕ ਆ ਕਿਸੇ ਅਦਾਰੇ 'ਤੇ, ਅਸੀਂ ਕੋਈ ਰੋਕ ਨਹੀਂ। ਜੇ ਚਾਹੁਣ ਇਹ ਆਪਦਾ ਇੱਥੋਂ ਫੂਡ ਗ੍ਰੇਨ ਖਰੀਦ ਕੇ ਭੇਜ ਸਕਦੇ ਆ। ਹੁਣ ਇਹ ਕਿਉਂ ਨਹੀਂ ਕਰ ਰਹੇ, ਕਿਵੇਂ ਨਹੀਂ ਕਰ ਰਹੇ, ਇਹ ਤਾਂ ਜਵਾਬ ਸਰਕਾਰ ਹੀ ਦੇ ਸਕਦੀ ਕਿ ਇਹਨੇ ਸੋਚਿਆ ਕਿਉਂ ਨਹੀਂ। ਪਰ ਅਗਲੇ 5-6 ਸਾਲ ਜਿਸ ਤਰੀਕੇ ਨਾਲ ਯੂਕਰੇਨ ਦੀ ਇਹ ਜੰਗ ਲੱਗੀ, ਉੱਥੇ ਇੰਫਰਾਸਟ੍ਰਕਚਰ ਤਬਾਹ ਹੋ ਗਿਆ। ਰਸ਼ੀਆ ਅਤੇ ਯੂਕਰੇਨ ਮੈਕਸੀਮਮ ਸਪਲਾਇਰ ਸੀ ਘੱਟੋ ਘੱਟ ਵੀਟ ਦੇ, ਤਾਂ ਠੀਕ ਹੈ ਨਾ ਜੀ, ਵੀਟ, ਐਡੀਬਲ ਆਇਲਸ, ਕਈ ਚੀਜ਼ਾਂ ਦੇ, ਤਾਂ ਉਹ ਇੱਕ ਓਪਰਚੁਨਿਟੀ ਵਿੰਡੋ ਖੁੱਲ੍ਹੀ ਆ। ਅਤੇ ਇਹ ਵੀ ਕਿਉਂ ਸੋਚੋ ਤੁਸੀਂ ਕਿ ਵੀ ਮੈਂ ਤੁਹਾਨੂੰ ਥੋੜ੍ਹੇ ਜਿਹੇ ਫਿਗਰਸ ਸਾਂਝੇ ਕਰਦਾ ਕਿ ਸੰਨ 2000 ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਆਪਣਾ ਐਗਰੀਕਲਚਰ ਦੀ ਸ਼ੇਅਰ ਸੀਗਾ GDP 'ਚੋਂ 45% ਸੀ, 2014 ਤੱਕ ਉਹ 35% ਰਹਿ ਗਿਆ। ਪਰ ਇੱਕ ਗੱਲ ਇਹ ਹੈ ਕਿ ਐਗਰੀਕਲਚਰ ਗਰੋਥ ਰੇਟ ਜਿਹੜਾ 1 ਜਾਂ 2% ਹੋਣਾ ਚਾਹੀਦਾ ਸੀ, ਘੱਟੋ ਘੱਟ 2 ਜਾਂ 3% ਹੋਣਾ ਚਾਹੀਦਾ ਸੀ, ਉਹ 0.3% ਹੈਗਾ। ਗਰੋ ਹੀ ਨਹੀਂ ਕਰ ਰਿਹਾ ਐਗਰੀਕਲਚਰ ਪ੍ਰੋਡਕਟਿਵਿਟੀ, MSP ਤੁਹਾਨੂੰ ਮਿਲ ਨਹੀਂ ਰਹੀ, ਤਾਂ ਕ੍ਰਾਈਸਿਸ ਤੁਹਾਡੇ ਸਾਹਮਣੇ ਹੈਗਾ ਹੈ। ਤਾਂ ਪਰ ਉਹਦੇ ਵਿੱਚ ਇੱਕ ਓਪਰਚੁਨਿਟੀ ਦੀ ਵਿੰਡੋ ਖੁੱਲ੍ਹੀ। ਓਪਰਚੁਨਿਟੀ ਦੀ ਵਿੰਡੋ ਇਹ ਨਹੀਂ ਕਿ ਤੁਹਾਡੀ ਪ੍ਰੋਡਕਟਿਵਿਟੀ ਵਧੀ, ਬਟ ਤੁਹਾਨੂੰ ਵੱਧ ਪ੍ਰਾਈਸ ਮਿਲਣ ਲੱਗ ਗਈ, ਤਾਂ ਤੁਸੀਂ ਜਿਹੜਾ 5-6 ਸਾਲ ਦਾ ਬੈਕਲੌਗ ਸੀ ਗਰੋਥ ਦਾ, ਉਹਨੂੰ ਤੁਸੀਂ ਕਵਰ ਕਰ ਸਕਦੇ ਸੀਗੇ। ਆਈ ਓਪਰਚੁਨਿਟੀ ਆਉਂਦੀਆਂ ਕਮੋਡਿਟੀ ਮਾਰਕੀਟਸ ਵਰਲਡ ਵਾਈਡ ਹੀ ਆਏ ਆਉਂਦੀਆਂ। ਤੇਲ ਆਪਣੇ ਸਾਹਮਣੇ, ਤੇਲ ਉਹ ਕਈ ਵਾਰੀ $60-70 ਬੈਰਲ ਤੇ ਵੀ ਵੇਚੀ ਜਾਂਦੇ ਹੁੰਦੇ ਆ, ਪਰ ਸਡਨਲੀ ਕਈ ਉਹਨਾਂ ਦੇ 3 ਸਾਲ ਲੱਗ ਜਾਂਦੇ 140 ਤੇ 150 ਤੇ, ਤਾਂ ਇਕੋਨਮੀ ਸਟਰੋਂਗ ਹੋ ਜਾਂਦੀ ਹੈ। ਉਹ ਜਿਹੜੀ ਸਟਰੋਂਗ ਹੋਣ ਦਾ ਚਾਂਸ ਆਇਆ ਸੀ, ਜਿਹੜੀ ਇੱਕ ਵਿੰਡੋ ਖੁੱਲ੍ਹੀ ਸੀ, ਉਹਦੇ ਹਾਲ ਹਲੇ ਤੱਕ ਤਾਂ ਕੁਛ ਕੀਤਾ ਨਹੀਂ। ਇਹ ਵਿੰਡੋ ਅੱਗੇ ਖੁੱਲ੍ਹੀ ਵੀ ਰਹਿਣੀ ਹੈ, ਇਹ ਨਹੀਂ ਕਿ ਬੰਦ ਹੋ ਗਈ ਹੈਗਾ। ਆਉਣ ਵਾਲੇ ਵੀ 2-4-5 ਸਾਲ ਹਲੇ ਇਹ ਆਈ ਰਹੂਗਾ, ਅਤੇ ਉਹਦੇ ਵਾਸਤੇ ਕੁਛ ਹੋ ਰਿਹਾ ਜਾਂ ਨਹੀਂ ਹੋ ਰਿਹਾ ਉਹ ਆਪਾਂ ਨੂੰ ਪਤਾ ਨਹੀਂ। ਪਰ ਇਹ ਇੱਕ ਓਪਰਚੁਨਿਟੀ ਸੀ। ਇਸ ਓਪਰਚੁਨਿਟੀ ਨੂੰ ਮਾਰਕਫੈਡ ਨੂੰ ਜਾਂ ਜਿਹੜੇ ਵੀ ਅਦਾਰੇ, ਪੰਜਾਬ ਸਰਕਾਰ ਇੱਕ ਨਵੀਂ SP ਵੀ ਬਣਾ ਸਕਦੀ ਹੈ, ਇਹਨਾਂ ਨੂੰ ਚਲੋ ਛੱਡ ਦਿਓ, ਇੱਕ ਕੰਪਨੀ ਬਣਾਈ ਜਾ ਸਕਦੀ ਹੈ ਛੋਟੀ ਜਿਹੀ, ਜਿਹਦਾ ਕੰਮ ਹੀ ਇਹ ਹੋਵੇ ਕਿ ਇਹ ਚੱਕ ਐਕਸਪੋਰਟ ਕਰੇ। ਤਾਂ ਇਹ ਸ਼ਾਰਟ ਟਰਮ ਇੱਕ ਤੁਹਾਨੂੰ ਐਡਵਾਂਟੇਜ ਬਹੁਤ ਵੱਡਾ ਮਿਲਣਾ ਸੀ ਕਮੋਡਿਟੀ ਪ੍ਰਾਈਸ ਦਾ। ਹਾਲਾਂਕਿ ਇਹ ਲੌਂਗ ਟਰਮ ਸਥਾਈ ਐਡਵਾਂਟੇਜ ਨਹੀਂ, ਪਰ ਜਿਹੜੀ ਪਿਛਲਾ ਤੁਸੀਂ ਇਹ ਪ੍ਰੈਸ਼ਰ 'ਚ ਆਏ ਹੋਏ ਆ ਆਪਾਂ, ਜਾਂ ਦਿੱਕਤ 'ਚ ਆਏ ਹੋਏ ਆ, ਜਾਂ ਜਿੰਨਾ ਕਿ ਆਪਣਾ 10% ਐਤਕੀ ਵਾਰ ਦਾਣਾ ਪਤਲਾ ਬਰੀਕ ਹੋਇਆ, ਤਾਂ ਤੁਹਾਨੂੰ ਪ੍ਰਾਈਸ ਤਾਂ 30-40% ਮਿਲਦੀ ਪਈ ਹੈ। ਸੋ ਉਹ ਇੰਗੇਜ ਕੀਤਾ ਜਾ ਸਕਦਾ। ਬਿਲਕੁਲ, ਜਿਵੇਂ ਅਸੀਂ ਇਹ ਵੀ ਦੇਖਦੇ ਹਾਂ ਵੀ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬ ਕੋਲ ਜਿਹੜੀ ਵੇਚਣ ਲਈ ਕਮੋਡਿਟੀ ਆ ਉਹ ਫੂਡ ਗ੍ਰੇਨ ਆ, ਇਹ ਤੋਂ ਇਲਾਵਾ ਪੰਜਾਬ ਦੇ ਕੋਲ ਜਾਂ ਪਾਣੀ ਆ, ਪਾਣੀ ਦੇ ਤਾਂ ਪੰਜਾਬ ਤੱਕ ਰਿਹਾ ਹੀ ਨਹੀਂ ਕੋਈ, ਮਤਲਬ ਸੇ ਨਹੀਂ ਰਹੀ ਆ ਪੰਜਾਬ ਦੀ। ਤਾਂ ਫੂਡ ਗ੍ਰੇਨਸ ਦੇ ਉੱਤੇ ਜਿਹੜੀ ਗੱਲ ਹੈਗੀ ਆ, ਤਾਂ ਪੰਜਾਬ ਸਰਕਾਰ ਤੁਸੀਂ ਕਹਿ ਰਹੇ ਹੋ ਕਿ ਆਪਣਾ ਕੋਈ ਅਦਾਰਾ ਖੜਾ ਕਰਕੇ ਉਹ ਡਾਇਰੈਕਟ ਜਿਹੜਾ ਮਤਲਬ ਮਾਰਕੀਟਿੰਗ ਉਹਦੀ ਆ ਉਹ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕਰ ਸਕਦੀ ਹੈ। ਤੁਸੀਂ ਮੱਧ ਪ੍ਰਦੇਸ਼ ਦੀ ਐਗਜ਼ਾਮਪਲ ਦੇ ਰਹੇ ਹੋ ਕਿ ਉਹ ਕਰ ਰਹੇ ਆ।
ਤਾਂ ਤੁਹਾਨੂੰ ਕੀ ਲੱਗਦਾ ਕਿ ਕੀ ਸੈਂਟਰ ਦੇ ਵੱਲੋਂ ਵੀ ਕੋਈ ਨਾ ਕੋਈ ਪ੍ਰੈਸ਼ਰ ਆ, ਕਿਉਂਕਿ ਪੰਜਾਬ ਇੱਕ ਵੱਡਾ ਮਤਲਬ ਸੈਂਟਰ ਨੇ ਵੀ ਜੇ ਫੂਡ ਗ੍ਰੇਨਸ ਦੇ ਵਿੱਚ ਪ੍ਰੋਫਿਟ ਲੈਣਾ ਆ ਜਾਂ ਸੈਂਟਰ ਨੇ ਕਿਸੇ ਆਪਣੇ ਬਿਜ਼ਨੈਸਿਸ ਨੂੰ ਪ੍ਰੋਫਿਟ ਦਿਵਾਉਣਾ ਆ ਜਿਹੜੇ ਨੇੜਲੇ ਵਪਾਰੀ ਨੇ, ਤਾਂ ਤੁਹਾਨੂੰ ਲੱਗਦਾ ਵੀ ਸੈਂਟਰ ਦਾ ਵੀ ਕੋਈ ਪ੍ਰੈਸ਼ਰ ਹੋਊਗਾ ਵੀ ਕਿਤੇ ਨਾ ਕਿਤੇ ਪੰਜਾਬ ਇਹੋ ਜਿਹਾ ਇਨਫਰਾਸਟਰਕਚਰ ਖੜਾ ਹੀ ਨਹੀਂ ਕਰ ਪਾ ਰਿਹਾ, ਜਾਂ ਫਿਰ ਮਤਲਬ ਵੀ ਦੋ ਗੱਲਾਂ ਮੈਨੂੰ ਇਹ ਗੱਲ ਨਹੀਂ ਸਮਝ ਲੱਗਦੀ ਕਿ ਕੀ ਪੰਜਾਬ ਦੇ ਕੋਲ ਆਪਸ਼ਨਸ ਖੁੱਲੀਆਂ ਨੇ ਵੀ ਕੋਈ ਲੀਗਲੀ ਕੋਈ ਰਿਸਟ੍ਰਿਕਸ਼ਨਸ ਹੈਗੀਆਂ ਨੇ ਜਾਂ ਨਹੀਂ ਆ, ਜੇ ਉਹ ਲੀਗਲੀ ਰਿਸਟ੍ਰਿਕਸ਼ਨਸ ਨਹੀਂ ਆ ਤਾਂ ਫਿਰ ਕੀ ਮਤਲਬ ਸੈਂਟਰ ਵੈਸੇ ਹੀ ਆਪਣੇ ਕਿਸੇ ਪ੍ਰੈਸ਼ਰ ਦੇ ਨਾਲ ਪੰਜਾਬ ਨੂੰ ਇਹ ਸਾਰੇ ਇਨਫਰਾਸਟਰਕਚਰ ਖੜੇ ਕਰਨ ਤੋਂ ਰੋਕ ਰਿਹਾ? ਤੁਹਾਨੂੰ ਕੀ ਮਹਿਸੂਸ ਹੁੰਦਾ ਇਹ ਸਾਰੀ ਸਿਚੁਏਸ਼ਨ, ਕਿਉਂਕਿ ਬੜੇ ਸਾਲ ਹੋ ਗਏ ਆ, ਇੰਨੇ ਸਾਲਾਂ 'ਚ ਤਾਂ ਬੜਾ ਕੁਝ ਖੜਾ ਹੋ ਸਕਦਾ ਸੀ। ਦੇਖੋ ਜੀ, ਇੱਕ ਮਾਰਕੀਟਿੰਗ ਦਾ ਅਸੂਲ ਹੈ, ਇੱਕ ਇੰਡਸਟਰੀ ਦਾ ਅਸੂਲ ਹੈ। ਮੈਂ ਕਹਿੰਦਾ ਮਾਰਕੀਟਿੰਗ ਦਾ ਵੀ ਇੱਕ ਇੰਡਸਟਰੀ ਦਾ ਅਸੂਲ ਹੈ ਕਿ ਵੀ ਜਦੋਂ ਜੇ ਅਸੀਂ ਲੋਹੇ ਦਾ ਉਹ ਖਣਜ ਪਦਾਰਥ ਕੱਢਦੇ ਹਾਂ ਤਾਂ ਸਾਨੂੰ ਉਹ ਨਹੀਂ ਵੇਚਣਾ ਚਾਹੀਦਾ, ਸਾਨੂੰ ਉਦੋਂ ਅੱਗੇ ਉਹਦਾ ਲੋਹਾ ਬਣਾ ਕੇ ਵੇਚਣਾ ਚਾਹੀਦਾ। ਜੇ ਅਸੀਂ ਲੋਹਾ ਵੇਚ ਰਹੇ ਹਾਂ ਤਾਂ ਲੋਹਾ ਨਹੀਂ ਵੇਚਣਾ ਚਾਹੀਦਾ, ਸਾਨੂੰ ਉਹਦੀ ਕਾਰ ਜਾਂ ਉਹਦਾ ਸਕੂਟਰ ਜਾਂ ਕੁਝ ਬਣਾ ਕੇ ਵੇਚਣਾ ਚਾਹੀਦਾ। ਤਾਂ ਇਹ ਜਿਹੜੇ ਪੰਜਾਬ ਦੇ ਅਦਾਰੇ ਆ, ਚਾਹੇ ਪੰਜਾਬ ਐਗਰੋ ਆ, ਚਾਹੇ ਕੁਛ ਹੈਗਾ, ਇਹਨਾਂ ਦਾ ਕੰਮ ਕੀ ਹੋਣਾ ਚਾਹੀਦਾ ਸੀ ਕਿ ਆਉਣ ਵਾਲਾ ਕ੍ਰਾਈਸਿਸ ਇਹਨਾਂ ਨੂੰ ਨਜ਼ਰ ਆ ਰਿਹਾ ਸੀ, ਇਹਨਾਂ ਦਾ ਕੰਮ ਇਹ ਹੋਣਾ ਚਾਹੀਦਾ ਸੀਗਾ ਕਿ ਚਾਹੇ ਵੀ ਅਸੀਂ ਆਪਦੀ ਕਣਕ 'ਚੋਂ ਦਲੀਆ ਬਣਾ ਕੇ ਵੇਚੀਏ, ਚਾਹੇ ਅਸੀਂ ਕਿਸੇ ਤਰੀਕੇ ਦੀ ਵੀ ਵੈਲਿਊ ਐਡੀਸ਼ਨ ਕਰੀਏ। ਉਹਦੇ ਨਾਲ ਕੀ ਆ, ਤੁਹਾਡੀ ਪੈਕਿੰਗ ਦੀ ਇੰਡਸਟਰੀ ਹੁੰਦੀ ਆ, ਤੁਹਾਡੇ ਮਾਰਕੀਟਿੰਗ ਵਾਲੇ ਬੰਦੇ ਸਰਵਿਸ ਇੰਡਸਟਰੀ ਬਣਦੀ ਆ, ਤੁਹਾਡੀ ਐਗਰੋ ਪ੍ਰੋਸੈਸਿੰਗ ਬਣਦੀ ਆ। ਤੁਸੀਂ ਆਏਂ ਦਾ ਫੂਡ ਗ੍ਰੇਨ ਬਾਹਰ ਨਹੀਂ ਕੱਢਣਾ, ਆਏਂ ਦਾ ਚੌਲ ਬਾਹਰ ਨਹੀਂ ਕੱਢਣਾ। ਤੁਸੀਂ ਇਹ ਕਹੋ ਜੀ ਅਸੀਂ ਇਹਦਾ ਚਾਹੇ ਦਲੀਆ ਬਣਾਈਏ, ਚਾਹੇ ਇਹਦਾ ਸਾਊਥ ਇੰਡੀਅਨ ਮਾਰਕੀਟ ਵਾਸਤੇ ਪੋਹਾ ਬਣਾਈਏ, ਚਾਹੇ ਅਸੀਂ ਇਹਦਾ ਕੋਈ ਹੋਰ ਖਿਚੜੀ ਪ੍ਰੀ ਕੁਕਡ ਖਿਚੜੀਆਂ ਬਣਾ ਕੇ ਭੇਜੀਏ। ਮਤਲਬ ਇਹ ਇਨੋਵੇਟਿਵ ਮਾਈਂਡ ਲਾਉਣਾ ਚਾਹੀਦਾ ਸੀ। ਆਪਣੇ ਸਾਹਮਣੇ ਅਮੂਲ ਦਾ ਇੱਕ ਐਗਜ਼ਾਮਪਲ ਉਹ ਕਿੰਨਾ ਇਨੋਵੇਟਿਵ ਹੋਏ ਆਪਣੇ ਅੰਦਰ ਆ ਕੇ ਇੱਥੇ ਮਾਲ ਵੇਚਣ ਲੱਗ ਗਏ। ਤਾਂ ਇਹ ਜਿਹੜਾ ਇਸ ਰਾਹ 'ਤੇ ਚੱਲਣਾ ਚਾਹੀਦਾ ਸੀ, ਉਹ ਤਾਂ ਇਹ ਚੱਲੇ ਨਹੀਂ। ਸੈਕੰਡਲੀ, ਮੈਨੂੰ ਨਹੀਂ ਲੱਗਦਾ ਕਿ ਵੀ ਕੇਂਦਰ ਦਾ ਕੋਈ ਫਾਰਮਲ ਪ੍ਰੈਸ਼ਰ ਹੋਊਗਾ। ਹਾਂ, ਇਨਫਾਰਮਲ ਪ੍ਰੈਸ਼ਰਸ ਹੋ ਸਕਦੇ ਆ, ਸਟੇਟ ਦੇ ਉੱਤੇ ਹੁੰਦੇ ਆ, ਬਟ ਇਹੀ ਤਾਂ ਫਾਈਟ ਕਰਨ ਵਾਸਤੇ ਪੋਲੀਟੀਕਲ ਬੌਸਸ 'ਚ ਆਪਾਂ ਚੁਣਦੇ ਆਪਾਂ 92 ਬੰਦੇ ਤਾਂ ਹੀ ਤਾਂ ਭੇਜੇ ਆ ਕਿ ਉਹ ਇੰਨੀ ਫੋਰਸਾਈਟ ਰੱਖਣ ਤੇ ਇਹ ਕਰਨ। ਹੁਣ ਅੱਜ ਦੀ ਸਰਕਾਰ ਕਰ ਕੀ ਰਹੀ ਹੈ, ਉਹ ਸਿੱਖਿਆ ਮਾਡਲ ਸਟੱਡੀ ਕਰਨ ਜਾ ਰਹੀ ਹੈ, ਇੱਧਰ ਜਾ ਰਹੀ ਹੈ, ਉੱਧਰ। ਸਭ ਤੋਂ ਪਹਿਲਾ ਬੁਨਿਆਦੀ ਪ੍ਰੋਬਲਮ ਹੈ ਪੰਜਾਬ ਦੀ ਰੈਵਨਿਊ, ਕਿ ਪੈਸਾ ਕਿੱਥੋਂ। ਇਹ ਮਾਡਲ ਤਾਂ ਆਪਾਂ 10 ਖੜੇ ਕਰ ਲਾਂਗੇ ਜੇ ਇੱਥੇ ਤਾਂ, ਤੇ ਉਹ ਜਦੋਂ ਫੰਡਾਮੈਂਟਲੀ ਪੈਸਾ ਕਿੱਥੋਂ ਆਊ, ਸਾਡੀ ਪਬਲਿਕ ਕੋਲੇ ਪੈਸਾ ਕਿੱਥੋਂ ਆਊ, ਤਾਂ ਉਹਦੇ ਵਾਸਤੇ ਸਾਡੇ ਕੋਲੇ ਐਗਰੀਕਲਚਰ ਇੱਕ ਚੱਲਦੀ ਬ੍ਰਾਂਚ ਆ ਸਾਡੀ, ਹੈ ਨਾ, ਜਿਹਦੇ 'ਚ ਅਸੀਂ ਐਕਸੈਲ ਕਰਦੇ, ਜਿੱਥੇ ਅਸੀਂ ਇਨਫਰਾਸਟਰਕਚਰ ਲਾਇਆ ਹੋਇਆ। ਸਾਡੇ ਪਿੰਡ ਸੜਕਾਂ ਪਹੁੰਚਾਈਆਂ ਹੋਈਆਂ, ਫੋਕਲ ਪੁਆਇੰਟਸ ਆ ਤਕਰੀਬਨ 150 ਤਾਂ ਮੰਡੀਆਂ, ਆਰਗੇਨਾਈਜ਼ਡ ਮੰਡੀਆਂ, ਤੇ 300 ਮੰਡੀਆਂ ਜਿਹੜੀਆਂ ਉਹ ਖੜੀਆਂ ਕਰ ਲੈਂਦੇ ਆਪਾਂ ਗ੍ਰੇਨ ਪਰਚੇਜ਼ ਵੇਲੇ। ਤਾਂ ਇਸ ਸਮੇਂ ਨੂੰ ਯੂਟਿਲਾਈਜ਼ ਕਰਨਾ ਚਾਹੀਦਾ ਸੀ। ਫਾਸਟ ਡਿਸੀਜਨ ਮੇਕਿੰਗ ਹੋਣੀ, ਮਤਲਬ ਦੇਖੋ ਹੁੰਦਾ ਕਿ ਕੁਇਕ ਡਿਸੀਜਨ ਮੇਕਿੰਗ ਹੀ ਤਾਂ ਇਹਦੇ ਵਿੱਚ ਹੁੰਦਾ ਨਾ, ਉਹ ਸਪੇਸ ਨੂੰ ਕੈਪਚਰ ਕਰਨਾ ਹੁੰਦਾ ਫਟਾਫਟ। ਉਹ ਜੇ ਕਿਸੇ ਹੋਰ ਨੇ ਕੈਪਚਰ ਕਰ ਲਈ ਤਾਂ ਉਹਨੇ ਕਰ ਲਈ। ਅਸੀਂ ਹੁਣ ਕੀ ਆ, ਅਸੀਂ ਰੈਗੂਲਰ ਉਸੇ ਭਾਰਤੀ ਸਪਲਾਈ ਦੇ ਵਿੱਚ ਤਾਂ ਅਸੀਂ ਕਰ ਰਹੇ ਹਾਂ ਜਿਹੜੀ ਲੋ ਪ੍ਰਾਈਸ ਸਪਲਾਈ ਹੈ, ਜਿੱਥੇ ਮਾਰਜਨਸ ਲੋ ਆ ਤਾਂ ਪੰਜਾਬ ਕਰ ਰਿਹਾ, ਤੇ ਜਿੱਥੇ ਪ੍ਰੋਫਿਟ ਲੈਣਾ ਉਹ ਦੂਜੀਆਂ ਸਟੇਟਾਂ ਲੈ ਜਾਣ। ਸੋ ਬੇਸਿਕਲੀ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਪੰਜਾਬ ਨੂੰ ਪ੍ਰੋਸੈਸਿੰਗ 'ਚ ਡੀਲ ਕਰਨੀ ਚਾਹੀਦੀ ਆ, ਕਿ ਮਤਲਬ ਅਸੀਂ ਰਾ ਮਟੀਰੀਅਲ ਨਾ ਮਤਲਬ ਸੇਲ ਕਰੀਏ ਅਤੇ ਪ੍ਰੋਸੈਸਡ ਫੂਡ ਜਿਹੜਾ ਆ ਉਹ ਅਸੀਂ ਸੇਲ ਕਰੀਏ, ਕਿਉਂਕਿ ਇਹੀ ਕਮੋਡਿਟੀ ਪੰਜਾਬ ਕੋਲ ਹੈਗੀ ਆ। ਉਹਦੇ ਲਈ ਤੁਸੀਂ ਕਿਹਾ ਵੀ ਇਨਫਰਾਸਟਰਕਚਰ ਵੀ ਡਿਵੈਲਪ ਹੋਇਆ ਬੜੇ ਵੱਡੇ ਪੱਧਰ 'ਤੇ, ਕਿਉਂਕਿ ਆਊਟਰੀਚ ਬਿਜ਼ਨਸ ਦੀ ਚਾਹੀਦੀ ਹੁੰਦੀ ਆ, ਪਿੰਡ ਤੱਕ ਆਊਟਰੀਚ ਆ, ਸੜਕਾਂ ਦਾ ਇੱਕ ਵਧੀਆ ਮਤਲਬ ਜਾਲ ਵਿਛਿਆ ਹੋਇਆ ਆ। ਪਰ ਹੁਣ ਇਹ ਸਾਰੀ ਗੱਲ ਦੇ ਵਿੱਚ ਕਿਸਾਨ ਜਥੇਬੰਦੀਆਂ ਕਿੱਥੇ ਨੇ? ਕਿਸਾਨ ਜਥੇਬੰਦੀਆਂ ਦਾ ਕੋਈ ਡਾਇਲੋਗ, ਮੈਨੂੰ ਲੱਗਦਾ ਕਿਸਾਨ ਜਥੇਬੰਦੀਆਂ ਹਰੇਕ ਮਹੀਨੇ ਕੋਈ ਨਾ ਕੋਈ 2-3 ਜਥੇਬੰਦੀਆਂ ਜਾ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕਰਦੀਆਂ ਨੇ ਵੀ ਉਹ ਕੀ ਗੱਲਾਂ ਬਾਤਾਂ ਕੀ ਕਰ ਰਹੀਆਂ ਨੇ, ਕੋਈ ਬਦਲਾਅ, ਕੋਈ ਨਵੀਂ ਪੋਲਿਸੀ, ਕੋਈ ਨਵੀਂ ਨੀਤੀ ਦੇ ਉੱਤੇ ਤਾਂ ਕੋਈ ਗੱਲਬਾਤ ਹੋਈ ਨਹੀਂ ਰਹੀ। ਆਹ ਗੱਲਾਂ ਤਾਂ ਕਿਸੇ ਵੀ ਪੰਜਾਬ ਦੇ ਐਗਰੀਕਲਚਰ ਜਿਹੜਾ ਮਤਲਬ ਯੂਨੀਅਨਸ ਨੇ, ਫਾਰਮ ਯੂਨੀਅਨਸ ਨੇ, ਉਹਨਾਂ ਦੇ ਵਿੱਚ ਕਿਤੇ ਡਿਸਕਸ਼ਨ ਦਾ ਹਿੱਸਾ ਨਹੀਂ। ਦੇਖੋ, ਇੱਕ ਤਾਂ ਜਿਹੜੀ ਪ੍ਰੋਸੈਸਿੰਗ ਦੇ ਵਿੱਚ ਆਉਣਾ ਤੇ ਪ੍ਰੋਸੈਸਿੰਗ ਤੋਂ ਬਾਅਦ ਮਾਰਕੀਟਿੰਗ 'ਚ ਆਉਣਾ, ਇਹ ਤਾਂ ਬੁਨਿਆਦੀ ਰੋਲ ਆ। ਮੈਂ ਇਹ ਫੀਲ ਕਰਦਾ ਹਾਂ ਕਿ ਵੀ ਜੇ ਪੰਜਾਬ ਇਸ ਟਾਈਮ 70 ਤੋਂ 80 ਹਜ਼ਾਰ ਕਰੋੜ ਦੀ ਫਸਲ ਪ੍ਰੋਡਿਊਸ ਕਰਦਾ ਹੈ, ਜੇ ਅਸੀਂ ਉਹਨੂੰ ਪ੍ਰੋਸੈਸਿੰਗ ਦੇ ਵਿੱਚ ਆਉਂਦੇ ਹਾਂ ਅਤੇ ਉਹਦੀ ਪਿਓਰ ਮਾਰਕੀਟਿੰਗ 'ਚ ਆਉਂਦੇ ਹਾਂ, ਤਾਂ ਇਸੇ ਦੀ ਅਸੀਂ ਵੈਲਿਊ ਐਡੀਸ਼ਨ ਕਰਕੇ 4 ਜਾਂ 5 ਟਾਈਮਸ ਹੋ ਜਾਂਦਾ ਹੈ। ਇਹ ਹਰੇਕ ਪ੍ਰੋਡਕਟ ਦੇ ਵਿੱਚ ਹੈਗਾ, ਮਤਲਬ ਕਿ ਇਹ ਨਹੀਂ ਜਿਹੜਾ ਟੁੱਥਪੇਸਟ ਦੇ ਵਿੱਚ ਪੇਸਟ ਹੁੰਦਾ ਹੈ ਜਾਂ ਕੋਲਡ ਡਰਿੰਕ ਦੇ ਵਿੱਚ ਡਰਿੰਕ ਹੁੰਦੀ ਆ, ਉਹਦੀ ਤਾਂ ਕੀਮਤ 10% 15% ਹੀ ਹੁੰਦੀ ਹੈ, ਪਰ ਉਹਨੂੰ ਪ੍ਰੋਸੈਸ ਕਰਕੇ ਫਰਦਰ ਮਾਰਕੀਟ ਕਰਕੇ ਹੀ ਕਮਾਈ ਕੀਤੀ ਜਾਂਦੀ ਅੱਜ ਦੇ ਸਮੇਂ 'ਚ। ਇਹ ਗੱਲ ਤਾਂ ਹੀ ਸਹੀ, ਇਹ ਅਲੱਗ ਗੱਲ ਆ, ਬਟ ਅੱਜ ਦਾ ਸਮਾਂ ਇਹੀ ਆ, ਅਤੇ ਸਾਨੂੰ ਉਹੀ ਸਮੇਂ ਦੇ ਵਿੱਚ ਸਾਨੂੰ ਕਰਨਾ ਪਊਗਾ। ਜੇ ਚੰਗੇ ਅਚਾਰ ਬਣਨ ਸਾਡੇ, ਜੇ ਹੋਮ ਸਮੋਲ ਇੰਡਸਟਰੀ ਆ ਉਹ ਕਰੇ, ਥੋੜ੍ਹੀ ਜਿਹੀ ਬਿਗਰ ਇੰਡਸਟਰੀ ਆ ਜਿਹੜੀ ਉਹ ਪ੍ਰੋਸੈਸ ਕਰਕੇ ਚੀਜ਼ਾਂ ਵੇਚੇ, ਇਹ ਕਰਨਾ ਚਾਹੀਦਾ। ਬਟ ਕਿਸਾਨ ਜਥੇਬੰਦੀਆਂ ਦੀ ਜਿਹੜਾ ਉਦੋਂ ਬੋਨ ਆਫ ਕੰਟੈਂਸ਼ਨ ਸੀ, ਹੁਣ ਦੁਬਾਰਾ ਆਪਾਂ ਉਸ ਗੱਲ 'ਤੇ ਆਉਂਦੇ ਤਾਂ ਇਹ ਲੱਗਦਾ ਜਿਵੇਂ ਕ੍ਰਿਟੀਸਾਈਜ਼ ਕਰ ਰਹੇ ਸੀ ਉਹਨਾਂ ਨੂੰ, ਬਟ ਬੋਨ ਆਫ ਕੰਟੈਂਸ਼ਨ ਕੀ ਸੀ? ਆਪਣੀ ਬੋਨ ਆਫ ਕੰਟੈਂਸ਼ਨ ਇਹ ਸੀ ਕਿ ਅਸੀਂ ਪੰਜਾਬ ਕੇਂਦਰਿਤ ਮਾਡਲ ਦੇਣਾ ਚਾਹੁੰਦੇ ਹਾਂ, ਅਸੀਂ ਪੰਜਾਬ ਨੂੰ ਸੈਂਟਰ 'ਚ ਰੱਖ ਕੇ ਉਹਦਾ ਰੈਵਨਿਊ ਬਾਰੇ ਸੋਚਣਾ ਚਾਹੁੰਦੇ ਹਾਂ, ਅਸੀਂ
ਇਹ ਨਹੀਂ ਸੋਚਣਾ ਕਿ ਵੀ ਭਾਰਤ ਦਾ ਫੂਡ ਗ੍ਰੇਨ ਕਿੱਥੋਂ ਪੂਰਾ ਕਰਦਾ। ਉਹ ਜੇ ਸਾਡੇ ਮਾਡਲ ਦੇ ਥਰੂ ਉਹ ਪੂਰਾ ਕਰ ਲੇ ਤਾਂ ਇਟਸ ਗੁੱਡ ਨਾ, ਉਹ ਕੋਈ ਬੁਰਾਈ ਨਹੀਂ, ਪਰ ਉਹ ਮੇਨ ਆਬਜੈਕਟਿਵ ਨਹੀਂ ਹੋਣਾ ਚਾਹੀਦਾ। ਅੱਜ ਸਾਡੀ ਅਦਾਰਿਆਂ ਦਾ ਮੇਨ ਆਬਜੈਕਟਿਵ ਕੀ ਆ? ਭਾਰਤੀ ਫੂਡ ਗ੍ਰੇਨ ਦੀ ਫੂਡ ਸਿਕਿਉਰਿਟੀ ਸਪਲਾਈ ਕਰਨੀ, ਤੁਹਾਨੂੰ ਸਸਤਾ ਖਾਣਾ ਦੇਣਾ, ਨਾ ਕਿ ਪੰਜਾਬ ਦੇ ਲੋਕਾਂ ਵਾਸਤੇ ਜਾਂ ਪੰਜਾਬ ਦੇ ਕਿਸਾਨ ਵਾਸਤੇ। ਇਕੱਲਾ ਜਦੋਂ ਪੰਜਾਬ ਦਾ ਕਿਸਾਨ ਅਮੀਰ ਹੁੰਦਾ, ਪੰਜਾਬ ਦਾ ਕਿਸਾਨ ਨਹੀਂ ਇਕੱਲਾ ਅਮੀਰ ਹੁੰਦਾ, ਮਜ਼ਦੂਰ ਵੀ ਅਮੀਰ ਹੁੰਦਾ ਹੈ, ਉਹਦੇ ਨਾਲ ਆਪਣਾ ਇੰਡਸਟਰੀ ਵੀ ਚੱਲਦੀ ਹੈ। ਉਹ ਤਾਂ ਜਿਹੜਾ ਪੈਸਾ ਆਉਣਾ ਕਿਸਾਨ ਕੋਲੇ, ਉਹਨੇ ਤਾਂ ਖਰਚ ਦੇਣਾ ਹੈ ਨਾ, ਉਹਨੇ ਤਾਂ ਦੁਕਾਨ ਤੇ ਨਹੀਂ, ਰਿਸਕ ਤੇ ਜਾ ਕੇ ਖਰਚ ਦੇਣਾ, ਠੀਕ ਹੈ। ਤਾਂ ਤੁਹਾਡੀ ਟੋਟਲ GDP ਜੰਪ ਕਰ ਜਾਂਦੀ ਆ, ਸਰਵਿਸ ਇੰਡਸਟਰੀ ਚੱਲ ਪੈਂਦੀ ਆ, ਹੋਰ ਦੂਜੀ ਇੰਡਸਟਰੀ ਚੱਲ ਪੈਂਦੀ ਆ। ਸੋ ਉਹ ਤਾਂ ਦੂਜੇ ਜਿਹੜੇ ਸੈਕਸ਼ਨਸ ਆ ਉਹਨਾਂ ਨੂੰ ਜ਼ਿਆਦਾ ਐਡਵਾਂਟੇਜ ਆਉਂਦਾ, ਪਰ ਇਹ ਗੱਲ ਸੋਚੀ ਨਹੀਂ ਜਾ ਰਹੀ, ਬਿਲਕੁਲ ਇਸ ਗੱਲ ਵੱਲ ਧਿਆਨ ਹੀ ਨਹੀਂ। ਤੇ ਇਹੀ ਕਲੈਸ਼ ਸੀਗਾ, ਇਹੀ ਥਾਟ ਦਾ ਜਿਹੜਾ ਟਕਰਾਅ ਸੀਗਾ ਹੈ, ਸ਼ਾਇਦ ਉਹ ਇਸ ਪੱਧਰ ਤੇ ਸੋਚ ਹੀ ਨਹੀਂ ਸਕਦੇ, ਕਿਉਂਕਿ ਵੇਖੋ ਨਾ, ਉਹ ਜਿਹੜੇ ਕਿਸਾਨ ਯੂਨੀਅਨਸ ਜਿੰਨੀਆਂ ਹੈਗੀਆਂ, ਜ਼ਿਆਦਾਤਰ ਜਿਹੜੀਆਂ ਲੈਫਟ ਵਾਲੀਆਂ ਕਿਸਾਨ ਯੂਨੀਅਨਸ ਦਾ, ਉਹ ਕਿੱਥੋਂ ਕਿਉਂ ਹੈਗੀਆਂ ਨਿਕਲੀਆਂ ਵੀ, ਹੈ ਨਾ। ਉਹਨਾਂ ਦਾ ਕੰਮ ਕੀ ਆ ਕਿ ਵੀ ਜੀ ਆ ਮੀਟਰ ਲਾਗੇ ਹਟਾ ਦੇਣੇ ਆ ਅਸੀਂ, ਹੈ ਨਾ, ਆ ਜੀ ਸਾਡਾ ਜੀ ਆਪਣਾ ਕਿਸੇ ਜੀ ਕਿਤੇ ਡੈਥ ਹੋ ਗਈ, ਉਹਦਾ ਮੁਆਵਜ਼ਾ ਵੱਧ ਲੈ ਲੈਣਾ, ਕੁਝ ਪਾਰਟ ਉਹਦੇ 'ਚੋਂ ਸ਼ੇਅਰ ਕਰ ਲੈਣਾ। ਮਤਲਬ ਉਹਨਾਂ ਬਹੁਤ ਹੀ ਛੋਟੇ ਪੱਧਰ ਤੇ ਅੱਜ ਹੁਣ ਰਾਜੇਵਾਲ ਸਾਹਿਬ ਦਾ ਕਿੱਡਾ ਫਨੀ ਬਿਆਨ ਆ, ਇਹ ਨਹੀਂ ਕਹਿੰਦੇ ਵੀ ਖੁਦਕੁਸ਼ੀਆਂ ਹੋ ਕਿਉਂ ਰਹੀਆਂ, ਇਹਨਾਂ ਨੂੰ ਰੋਕੋ, ਕਹਿੰਦੇ ਖੁਦਕੁਸ਼ੀ ਦਾ 1 ਕਰੋੜ ਰੁਪਇਆ ਦਿਓ। ਮਤਲਬ ਸੋਚੋ ਮਨ ਕਿਸ ਤਰੀਕੇ ਦੀ ਲੀਡਰਸ਼ਿਪ ਲੜ ਰਹੀ ਸੀ ਉੱਥੇ। ਤੇ ਇਹੀ ਤਾਂ ਪ੍ਰੋਬਲਮ ਸੀਗੀ ਜਿੱਥੇ ਆ ਕੇ, ਜਿੱਥੇ ਇਹੀ ਤਾਂ ਡਿਫਰੈਂਸਿਸ ਸੀਗੇ ਕਿ ਸ਼ੰਭੂ ਮੋਰਚੇ 'ਚੋਂ ਆਪਾਂ ਇਹ ਗੱਲ ਕਹਿ ਰਹੇ ਸੀ ਕਿ ਬਈ ਤੁਸੀਂ ਇੱਕ ਹੋਲਿਸਟਿਕ ਮਾਡਲ, ਇੱਕ ਪੰਜਾਬ ਬੇਸਡ ਮਾਡਲ ਨਹੀਂ ਜਿੰਨੀ ਦੇਰ ਲਿਆਉਂਗੇ ਜਿਹਦੇ 'ਚ ਅਸੀਂ ਆਪਦੀ ਇਕੋਲੋਜੀ ਨੂੰ ਵੀ ਵੇਖਣਾ ਹੈ, ਅਸੀਂ ਆਪਦੇ এনवायरमेंट ਨੂੰ ਵੀ ਵੇਖਣਾ ਹੈ। ਇਹ ਇਕੱਲਾ ਐਗਰੀਕਲਚਰ ਵਾਸਤੇ ਨਹੀਂ, ਇਹ ਤੁਹਾਨੂੰ ਇੰਡਸਟਰੀ ਵਾਸਤੇ ਵੀ ਕਰਨਾ ਪਊ। ਜਿਸ ਤਰੀਕੇ ਨਾਲ ਦਰਿਆ ਖਰਾਬ ਹੋ ਰਹੇ ਆ, ਮੈਂ ਕਿਹਾ ਤੁਸੀਂ ਤਾਂ ਪ੍ਰੋਟੈਸਟ 'ਚ ਵੀ ਸੀ ਔਰਤ, ਜਿਸ ਤਰੀਕੇ ਨਾਲ ਅਸੀਂ ਆਪਦਾ ਫੋਰੈਸਟ ਕਵਰ ਉਡਾਉਂਦੇ ਜਾ ਰਹੇ ਹਾਂ, ਜਿਸ ਤਰੀਕੇ ਨਾਲ ਅਸੀਂ ਦਰਿਆਵਾਂ ਨੂੰ ਖਰਾਬ ਕਰ ਰਹੇ ਹਾਂ, ਤੇ ਇਹ ਟੋਟਲ ਇਸ ਧਰਤੀ ਨੂੰ ਆਪਾਂ ਸਸਟੇਨੇਬਲ ਕਰਨਾ, ਤਾਂ ਆਪਾਂ ਨੂੰ ਇੱਕ ਮਾਡਲ, ਉਹ ਜਿਹਾ ਮਾਡਲ ਦੇਣਾ ਪਊ, ਇਕਨੋਮਿਕ ਮਾਡਲ ਜਿਹਦੇ ਵਿੱਚੋਂ ਕਮਾਈ ਹੋਵੇ। ਤੇ ਮੈਂ ਤਾਂ ਇਹ ਕਹਿੰਦਾ ਕਿ ਜੇ ਸਟਰੋਂਗ ਕੋਈ ਲੀਡਰਸ਼ਿਪ ਹੋਵੇ ਜਾਂ ਕਿਸਾਨ ਯੂਨੀਅਨਸ ਹੀ ਸਟਰੋਂਗ ਹੋਣ ਇਸ ਗੱਲ 'ਚ, ਉਹ ਇਹ ਕਹਿਣ ਵੀ ਪੰਜਾਬ 'ਚੋਂ ਤਾਂ 1 ਕਿਲੋ ਕਮੋਡਿਟੀ ਵੀ ਬਾਹਰ ਨਹੀਂ ਜਾਓ। ਕਾਲੋਨੀ ਹੁੰਦੀ ਕੀ ਹੈ? ਜਦੋਂ ਆਪਾਂ ਦੇਖੋ, ਆਪਾਂ ਹੁਣ ਥੋੜ੍ਹਾ ਸ਼ਿਫਟ ਕਰ ਰਹੇ ਹਾਂ ਇਸ ਗੱਲ ਤੋਂ, ਆਪਾਂ ਕਹਿੰਦੇ ਅੰਗਰੇਜ਼ਾਂ, ਭਾਰਤ ਜਿਹੜਾ ਸੀਗਾ ਉਹ ਅੰਗਰੇਜ਼ਾਂ ਦੀ ਕਾਲੋਨੀ ਸੀਗਾ, ਤਾਂ ਕੀ ਹੁੰਦਾ ਸੀ? ਇੱਥੋਂ ਕਾਟਨ ਹੈ, ਇੱਥੋਂ ਹੋਰ ਸਮਾਨ ਜਿਹੜੇ ਪਦਾਰਥ ਆ ਉਹ ਇੰਗਲੈਂਡ ਚਲੇ ਜਾਂਦੇ ਸੀ। ਇੰਗਲੈਂਡ ਵਾਲੇ ਉਹਦੇ ਵਿੱਚੋਂ ਕੱਪੜਾ ਬਣਾ ਕੇ, ਉਹਦੇ ਵਿੱਚੋਂ ਮਸ਼ੀਨਰੀ ਬਣਾ ਕੇ ਵਾਪਸ ਭਾਰਤ ਵੇਚ ਦਿੰਦੇ ਸੀ। ਤਾਂ ਆਪਾਂ ਇਹ ਕਹਿੰਦੇ ਸੀਗੇ ਕਿ ਜੀ ਜਿਹੜੀ ਕਾਂਗਰਸ ਦੀ ਸਟਰਗਲ ਇਹ ਸੀ ਕਿ ਭਾਰਤ ਇੱਕ ਕਾਲੋਨੀ ਹੈ ਬ੍ਰਿਟੇਨ ਦੀ, ਬ੍ਰਿਟੇਨ ਵੈਲਿਊ ਸਾਡੇ ਖਣਿਜ ਪਦਾਰਥ ਲੈ ਜਾਂਦਾ, ਉਦੋਂ ਬਾਅਦ ਸਾਨੂੰ ਉਹੀ ਮਾਲ ਸਾਨੂੰ ਵੇਚ ਜਾਂਦਾ ਤੇ ਵੈਲਿਊ ਐਡੀਸ਼ਨ ਉਹ ਖਾ ਜਾਂਦਾ, ਸਾਰੀ ਕਮਾਈ ਖਾ ਜਾਂਦਾ। ਹੁਣ ਉਹ ਕੀ ਹੋ ਰਿਹਾ? ਹੁਣ ਵੀ ਤਾਂ ਉਹੀ ਹੋ ਰਿਹਾ। ਪੰਜਾਬ 'ਚੋਂ ਕਮੋਡਿਟੀ ਲੈ ਕੇ ਜਾਂਦੀ ਰਹਿੰਦੀ। ਤੁਸੀਂ ਕਦੀ ਸ਼ਾਮ ਨੂੰ ਇੱਥੇ ਸ਼ਾਪਸ 'ਚ ਵੇਖਿਓ, ਤੁਹਾਨੂੰ ਚੀਜ਼ਾਂ ਆਈਆਂ ਵੀ ਮਿਲਣਗੀਆਂ, ਫੂਡ ਪ੍ਰੋਡਕਟਸ ਮਿਲਣਗੇ ਜਿਹੜੇ ਰਾਈਸ 'ਚੋਂ ਨਿਕਲੇ ਹੋਣਗੇ, ਜਿਹੜੇ ਆਪਣਾ ਚੌਲਾਂ 'ਚੋਂ ਨਿਕਲੇ ਹੋਣਗੇ, ਜਿਹੜੇ ਕਣਕ 'ਚੋਂ ਨਿਕਲੇ ਹੋਣਗੇ, ਪਰ ਉਹ ਬਣ ਕੇ ਕਿਤੋਂ ਨਾ ਕਿਤੋਂ ਦਿੱਲੀ ਤੋਂ ਜਾਂ ਕਿਸੇ ਹੋਰ ਸਟੇਟ ਤੋਂ ਆਏ ਹੋਣਗੇ। ਉਹਦੀ ਪੈਕਿੰਗ ਉੱਥੋਂ ਦੀ ਹੋਊਗੀ, ਕਮਾਈ ਉਹਨਾਂ ਦੇ ਮੈਨੇਜਰਸ ਨੂੰ ਜਾ ਰਹੀ ਹੈ, ਕਮਾਈ ਉਹਨਾਂ ਸਟੇਟਸ ਨੂੰ ਜਾ ਰਹੀ ਆ। ਤਾਂ ਇਹ ਤਾਂ ਕ੍ਰਾਈਸਿਸ ਹੈਗਾ ਹੀ। ਬਿਲਕੁਲ ਨਹੀਂ, ਇਹ ਤੁਸੀਂ ਬੜਾ ਜਿਹੜਾ ਮਤਲਬ ਬੜੀ ਕੋਲੋਨੀ ਦੀ ਡੈਫੀਨੇਸ਼ਨ ਹੈ ਜਿਹੜੀ ਇਹ, ਵੀ ਅੱਜ ਵੀ ਕਹਿੰਦੇ ਵੀ ਪੰਜਾਬ ਦੇ ਨਾਲ ਇੱਕ ਬਸਤੀ ਵਾਲਾ ਵਿਹਾਰ ਕੀਤਾ ਜਾ ਰਿਹਾ ਦਿੱਲੀ ਵੱਲੋਂ। ਤਾਂ ਉਹਦੇ ਵਿੱਚ ਵੀ ਇਹੀ ਆ ਵੀ ਤੁਹਾਡਾ ਜਿਹੜਾ ਰਾ ਮਟੀਰੀਅਲ ਉਹ ਲੈ ਕੇ ਤੇ ਤੁਹਾਨੂੰ ਪ੍ਰੋਸੈਸ ਕਰਕੇ ਤੁਹਾਡੀ ਇੱਥੇ ਪ੍ਰੋਸੈਸਿੰਗ ਨਹੀਂ ਡਿਵੈਲਪ ਹੋਣ ਦਿੱਤੀ ਜਾ ਰਹੀ, ਵੀ ਜਿਹਦੇ ਨਾਲ ਕਿ ਸਾਰਾ ਹੀ ਜਿਹੜੀ ਗਰੋਥ ਆ, ਕਿਉਂਕਿ ਪੰਜਾਬ ਦੇ ਸਿਰ ਕਰਜ਼ਾ ਚੜੀ ਜਾ ਰਿਹਾ। ਹੁਣ ਪੰਜਾਬ ਕਿੱਧਰ ਨੂੰ, ਕਿਸਾਨ ਜਥੇਬੰਦੀਆਂ ਇਹ ਕਹਿ ਰਹੀਆਂ ਨੇ ਕਿ ਖੁਦਕੁਸ਼ੀਆਂ ਰੋਕਣ ਦੀ ਗੱਲ ਨਹੀਂ, ਕਿ ਖੁਦਕੁਸ਼ੀਆਂ ਲਈ 1 ਕਰੋੜ ਰੁਪਇਆ ਦਿਓ। ਪੋਲੀਟੀਕਲ ਜਮਾਤ ਸਾਰੀ ਇਹ ਗੱਲ ਨਹੀਂ ਕਹਿ ਰਹੀ ਵੀ ਲੋਕ ਆਪ ਕਮਾ ਕੇ ਤੇ ਆਪ ਜਿਹੜਾ ਆ ਮਤਲਬ ਆਪਣੀ ਇਕੋਨਮੀ ਇੰਨੀ ਡਿਵੈਲਪ ਹੋਵੇ ਕਿ ਉਹ ਆਪਣੇ ਖਰਚੇ ਚੁੱਕਣ ਜੋਗੇ ਹੋਣ। ਉਹ ਕਹਿੰਦੇ ਨਹੀਂ, ਅਸੀਂ ਫ੍ਰੀ ਦੇਵਾਂਗੇ ਤੁਹਾਨੂੰ। ਇਸੇ ਗੱਲ 'ਤੇ ਤਾਂ ਪੰਜਾਬ ਦੀ ਪੋਲੀਟਿਕਸ ਸਾਰੀ ਖੜ ਗਈ ਆ ਜਾ ਕੇ। ਤਾਂ ਮਤਲਬ ਜਿਹੜਾ ਇਹ ਕ੍ਰਾਈਸਿਸ ਸਾਰਾ ਬਣਿਆ, ਇਹ ਵੀ ਇੱਕ ਬੜਾ ਮਤਲਬ ਅੱਜ ਸਾਡੀ ਗੱਲਬਾਤ ਦਾ ਇੱਕ ਮਤਲਬ ਅਸੀਂ ਇਹ ਚਾਹੁੰਦੇ ਸੀ ਕਿ ਲੋਕਾਂ ਨੂੰ ਇਹ ਗੱਲ ਸਮਝ ਲੱਗੇ ਕਿ ਆਖਰ ਅਸੀਂ ਵੱਧ ਕਿੱਧਰ ਨੂੰ ਰਹੇ ਹਾਂ, ਵੀ ਲੜਾਈ ਕਾਹਦੇ ਲਈ ਹੈ ਸਾਡੀ। ਅਸੀਂ ਸਾਰੇ ਹੀ ਝੰਡੇ ਚੱਕੀ ਖੜ੍ਹੇ ਹਾਂ ਵੀ ਹਾਂ ਅਸੀਂ ਵੀ ਲੜ ਰਹੇ ਹਾਂ ਸਰਕਾਰ ਖਿਲਾਫ, ਅਸੀਂ ਵੀ ਲੜ ਰਹੇ ਹਾਂ, ਪਰ ਲੜਾਈ ਕਿਸੇ ਨਿਸ਼ਾਨੇ ਲਈ ਤਾਂ ਹੋਵੇ, ਕੋਈ ਸਾਰਥਕ ਨਿਸ਼ਾਨੇ ਲਈ। ਤਾਂ ਅਖੀਰ ਦੇ ਵਿੱਚ ਇੱਕ ਇਹ ਵੀ ਗੱਲ ਜ਼ਰੂਰ ਕਲੀਅਰ ਕਰਿਓ ਵੀ ਜਿਹੜਾ, ਕਿਉਂਕਿ ਪੰਜਾਬ ਦੇ ਲੋਕ ਸਮਝਦੇ ਆ ਨਹੀਂ ਸਮਝਦੇ ਤਾਂ ਸਮਾਂ ਦੱਸੂ ਵੀ ਉਹ ਉਹਨਾਂ ਲਈ ਬਿਹਤਰ ਕੀ ਆ। ਪਰ ਜਿਹੜੀ ਗਲੋਬਲ ਸਿਚੁਏਸ਼ਨ ਬਣ ਰਹੀ ਆ, ਰਸ਼ੀਆ ਯੂਕਰੇਨ ਦੀ ਜੰਗ ਦੇ ਵਿੱਚੋਂ ਇੱਕ ਅਸੀਂ ਕਹਿ ਸਕਦੇ ਹਾਂ ਮੌਕਾ ਜਿਹੜਾ ਆ, ਕਿਉਂਕਿ ਕਿਤੇ ਜੰਗ ਹੁੰਦੀ ਆ ਕਿਸੇ ਲਈ ਉਹ ਮੌਕਾ ਹੁੰਦਾ ਆ। ਵੀ ਪੰਜਾਬ ਹਾਲਾਂਕਿ ਸਰਬੱਤ ਦਾ ਭਲਾ ਲੋਚਦਾ ਆ, ਪਰ ਫਿਰ ਵੀ ਮਤਲਬ ਇਹ ਆ ਕਿ ਇੱਕ ਕ੍ਰਾਈਸਿਸ ਆਇਆ, ਕ੍ਰਾਈਸਿਸ ਦੇ ਵਿੱਚ ਦੁਨੀਆ ਨੂੰ ਖਾਣਾ ਵੀ ਚਾਹੀਦਾ ਆ, ਤਾਂ ਉਹ ਖਾਣਾ ਸਾਡੇ ਕੋਲ ਅਵੇਲੇਬਲ ਆ, ਅਸੀਂ ਪ੍ਰੋਵਾਈਡ ਕਰਾ ਸਕਦੇ ਹਾਂ ਫੂਡ ਗ੍ਰੇਨਸ। ਪਰ ਕੀ ਅਗਲੇ ਸਾਲਾਂ ਦੇ ਵਿੱਚ ਇਹ ਵਰਲਡ ਆਰਡਰ ਜਾਂ ਇਹ ਜਿਹੜੀ ਵਰਲਡ ਕ੍ਰਾਈਸਿਸ ਆ, ਕੀ ਇਹ ਹੋਰ ਵਧਣ ਦੀ ਸੰਭਾਵਨਾ? ਤੇ ਆਪਣੇ ਜੇ ਅਸੀਂ ਮਿਡਲ ਈਸਟ
ਜਾਂ ਸਾਊਥ ਏਸ਼ੀਆ ਦੇ ਖਿੱਤੇ 'ਚ, ਸੈਂਟਰਲ ਏਸ਼ੀਆ ਦੇ ਵਿੱਚ ਜਿਹੜਾ ਪੰਜਾਬ ਦੇ ਨਾਲ ਲੱਗਦਾ, ਕਿ ਉੱਥੇ ਵੀ ਇਹ ਕ੍ਰਾਈਸਿਸ ਇੱਧਰ ਨੂੰ ਵੀ ਵੱਧ ਰਿਹਾ, ਵੀ ਜਿਹਦੇ ਨਾਲ ਪੰਜਾਬ ਦੇ ਕੋਲ ਕੀ ਇਹੋ ਜਿਹੇ ਮੌਕੇ ਹੋਰ ਆਉਣਗੇ ਕਿ ਪੰਜਾਬ ਦੇ ਲੋਕ ਕਿਵੇਂ ਦੀ ਆਪਣੀ ਤਿਆਰੀ ਰੱਖਣ? ਪਹਿਲਾਂ ਤਾਂ ਥੋੜ੍ਹਾ ਜਿਹਾ ਪੋਪੂਲਿਸਟ ਸਕੀਮਸ 'ਤੇ ਦਿੰਦਾ, ਕਿਉਂਕਿ ਹੁਣੇ ਰਿਜ਼ਲਟਸ ਆਏ ਆ, ਅੱਜ ਮੈਕਰੋਨ ਦਾ ਰਿਜ਼ਲਟ ਆਇਆ, ਉਹ ਫਰਾਂਸ 'ਚ ਜਿੱਤਿਆ ਨਾ। ਫਰਾਂਸ ਦੇ ਲੋਕਾਂ ਨੇ ਪੋਪੂਲਿਸਟ ਸਕੀਮਸ ਨੂੰ ਨਕਾਰ ਕੇ ਤੇ ਮੈਕਰੋਨ ਨੂੰ ਲਿਆਂਦਾ ਹੈ। ਸੋ ਮੈਨੂੰ ਲੱਗਦਾ ਹੋ ਸਕਦਾ ਸਮੇਂ ਨਾਲ ਪੰਜਾਬ ਦੇ ਲੋਕ ਵੀ ਮੈਚਿਓਰ ਹੋ ਜਾਣ, ਉਹ ਕਹਿਣ ਕਿ ਵੀ ਨਹੀਂ, ਆ ਪੋਪੂਲਿਸਟ ਸਕੀਮਸ 1000 ਰੁਪਇਆ ਦੇਤਾ, ਮੀਟਰ ਦੇਤਾ, ਇਹਦੇ ਨਾਲ ਇਹ ਤੋਂ ਹਟ ਕੇ ਸਾਨੂੰ ਥੋੜ੍ਹਾ ਜਿਹਾ ਬੈਟਰ ਦਿਓ। ਇਹ ਨਹੀਂ ਕਿ ਵੀ ਇਹ ਵੀ ਨਵਉਦਾਰਵਾਦੀ ਜਦੋਂ ਪ੍ਰੈਸ਼ਰ ਪੈਂਦੇ, ਇਹ ਚੀਜ਼ਾਂ ਮਿਲਣੀਆਂ ਚਾਹੀਦੀਆਂ ਮਾਰਜਨਲਾਈਜ਼ ਕਲਾਸਿਸ ਨੂੰ, ਦਬਿਆਂ ਨੂੰ। ਮੈਂ ਇਹ ਨਹੀਂ ਕਹਿੰਦਾ ਇਹਦੇ ਨਾਲ ਕੋਈ ਵੱਡਾ ਅਸਰ ਵੀ ਨਹੀਂ ਪੈਂਦਾ, ਬਟ ਇਹਦੇ ਨਾਲ ਕੀ ਹੈ, ਫੰਡਾਮੈਂਟਲ ਚੀਜ਼ ਤੋਂ ਧਿਆਨ ਹਟਾ ਲਿਆ ਜਾਂਦਾ, ਠੀਕ ਹੈ ਨਾ, ਕਿ ਰੁਜ਼ਗਾਰ ਤੋਂ ਧਿਆਨ ਹਟਾ ਕੇ ਕਹਿੰਦੇ ਤੈਨੂੰ 1000 ਰੁਪਇਆ ਦੇ ਦਾਂਗੇ, ਉਹ ਗਲਤ ਹੈਗਾ ਨਾ, ਕਿ ਉਹਦਾ ਬਜਟਰੀ ਇਫੈਕਟ ਗਲਤ ਹੈ। ਜਿਹੜੀ ਆਪਾਂ ਪੋਜੀਸ਼ਨ ਲੈਂਦੇ ਆਪਾਂ ਉਹਦਾ ਬਜਟਰੀ ਇਫੈਕਟ ਦੀ ਪੋਜੀਸ਼ਨ ਲੈ ਲੈਂਦੇ, ਉਹ ਐਡਾ ਅਸਰ ਨਹੀਂ ਪੈਂਦਾ। ਹੁਣ ਰਹੀ ਗੱਲ ਕਿ ਵੀ ਪੰਜਾਬ ਕੋਲੇ ਓਪਰਚੁਨਿਟੀਜ਼ ਹੈ ਜਾਂ ਆਉਣਗੀਆਂ ਕਿ ਨਹੀਂ ਆਉਣਗੀਆਂ, ਜਾਂ ਕਿਹੋ ਜਿਹੇ ਹਾਲਾਤ ਹੋਣਗੇ, ਮੈਂ ਤੁਹਾਨੂੰ ਥੋੜ੍ਹਾ ਜਿਹਾ ਹਿਸਟੋਰੀਕਲ ਗੱਲ ਦੱਸਦਾ। ਇਹ ਹੈ ਕਿ ਵੀ ਜਦੋਂ ਫਸਟ ਵਰਲਡ ਵਾਰ ਲੱਗੀ ਸੀ ਅਤੇ ਸੈਕਿੰਡ ਵਰਲਡ ਵਾਰ ਲੱਗੀ ਸੀ, ਤਾਂ ਉਹ ਫਸਟ ਵਰਲਡ ਵਾਰ ਲੱਗਣ ਤੋਂ ਪਹਿਲਾਂ ਵੀ ਅਤੇ ਸੈਕਿੰਡ ਵਰਲਡ ਵਾਰ ਤੋਂ ਪਹਿਲਾਂ ਵੀ, ਥੋੜ੍ਹੀ ਦੇਰ ਪਹਿਲਾਂ ਵੀ, ਦੋਨੇ ਟਾਈਮ ਪੰਜਾਬ ਦੇ ਕਿਸਾਨਾਂ ਦੀ ਹਾਲਤ ਬਹੁਤ ਖਰਾਬ ਸੀ। ਫਸਟ ਵਰਲਡ ਵਾਰ ਲੱਗਣ ਤੋਂ ਪਹਿਲਾਂ ਤਾਂ ਬਹੁਤ ਹੀ ਖਰਾਬ ਸੀ, ਸੈਕਿੰਡ ਵਰਲਡ ਵਾਰ ਲੱਗਣ ਤੋਂ ਪਹਿਲਾਂ ਵੀ ਖਰਾਬ ਸੀਗੀ। ਜਦੋਂ ਕੁਰਕੀ ਹੋਣੀ ਸ਼ੁਰੂ ਹੋ ਗਈ ਸੀ, ਸਰ ਛੋਟੂ ਰਾਮ ਵਰਗਿਆਂ ਨੇ ਲਾਜ਼ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ, ਹੈ ਨਾ, ਅਤੇ ਲੈਂਡ ਐਲੀਨੀਏਸ਼ਨ ਐਕਟ ਆਇਆ, ਤਾਂ ਕਿਸਾਨਾਂ ਦੀ ਹਾਲਤ ਬਹੁਤ ਖਰਾਬ ਸੀ। ਉਹਦੇ ਦੀਆਂ ਬਹੁਤ ਚੰਗੀਆਂ ਸਟੱਡੀਜ਼ ਮਿਲਦੀਆਂ ਉਸ ਸਮੇਂ ਦੇ ਡਿਪਟੀ ਕਮਿਸ਼ਨਰਸ ਦੀਆਂ। ਇੱਕ ਆਮ ਡਾਇਲੋਗ ਹੁੰਦਾ ਸੀ ਜ਼ਿਮੀਂਦਾਰਾਂ 'ਚ ਕਿ ਚੜ੍ਹਿਆ 100 ਅਤੇ ਉਤਰਿਆ 100, ਕਿ ਹੁਣ 100 ਰੁਪਏ ਦਾ ਕਰਜ਼ਾ ਚੜ੍ਹ ਗਿਆ ਹੁੰਦਾ, ਸਾਰੇ ਪੈ ਉਤਰ ਗਏ, ਤਾਂ ਲੈਣਾ ਨਹੀਂ ਕਦੇ ਸਾਡੇ ਤੋਂ। ਤਾਂ ਇਹ ਹਾਲਾਤ ਸੀਗੇ। ਪਰ ਜਦੋਂ ਜੰਗ ਆਈ, ਪਹਿਲੀ ਜੰਗ ਆਈ, ਦੂਜੀ ਜੰਗ ਆਈ, ਤਾਂ ਉਹਦੇ ਵਿੱਚ ਕੀਮਤਾਂ ਨੇ ਇੱਕਦਮ ਉਛਾਲ ਆਇਆ। ਇਹੀ ਹਾਲਾਤ ਆਏ, ਇੱਕ ਉਛਾਲ ਆਇਆ ਜਿਹਦੇ ਨਾਲ ਤਕਰੀਬਨ ਮਤਲਬ ਐਟਲੀਸਟ ਮੈਂ ਆਪਦੀ ਫੈਮਿਲੀ ਦਾ ਦੱਸ ਸਕਦਾ ਕਿ ਵੀ ਮੇਰੇ ਜਿਹੜੇ ਬਜ਼ੁਰਗ ਦੱਸਦੇ ਹੁੰਦੇ ਸੀਗੇ ਕਿ ਵੀ ਆਪਣੇ ਪੈਰ ਲੱਗ ਕੇ, ਉਦੋਂ ਜ਼ਮੀਨਾਂ ਵੀ ਹੋਰ ਬਹੁਤ ਬਣਾਈਆਂ ਅੱਗੇ ਜਾ ਕੇ, ਅਤੇ ਤਕਰੀਬਨ ਪੰਜਾਬ ਦੇ ਸਾਰੇ ਕਿਸਾਨੀ ਦੇ ਪੈਰ ਉਦੋਂ ਲੱਗੇ। ਉਹ ਕਰਜ਼ੇ ਵੀ ਲੈ ਗਏ, ਉਹਨਾਂ ਦੇ ਭਾਅ ਵੱਧ ਮਿਲਣ ਲੱਗ ਗਏ, ਅਤੇ ਉਹ ਕੋਈ ਉਹਦੇ ਬਾਇਰਸ ਸਰਕਾਰਾਂ ਨਹੀਂ ਸੀਗੀਆਂ, ਉਹਦੇ ਬਾਇਰਸ ਐਕਚੁਅਲੀ ਟਰੇਡਰਸ ਹੀ ਸੀਗੇ, ਕਿਉਂਕਿ ਵੱਧ ਪੈਸਾ ਦੇਣ ਨੂੰ ਤਿਆਰ ਸੀ। ਸਿਮਿਲਰ ਓਪਰਚੁਨਿਟੀ ਹੁਣ ਹੈਗੀ। ਹੁਣ ਜੰਗ ਦਾ ਇੱਕ ਤਾਂ ਪਾਸੇ ਜੰਗ ਆ, ਦੂਜੇ ਪਾਸੇ ਫੂਡ ਇਨਫਲੇਸ਼ਨ, ਸ਼੍ਰੀਲੰਕਾ ਦਾ ਹਾਲਤ ਮਾੜੀ ਆ, ਪਾਕਿਸਤਾਨ ਤੋਂ ਉਹਦਾ ਖਾਣਾ ਨਹੀਂ ਪੂਰਾ ਹੋ ਰਿਹਾ, ਹੋਰ ਬੇਅੰਤ ਹੈ। ਅਫਰੀਕਾ ਹਲੇ ਉਸ ਲੈਵਲ 'ਤੇ ਇਨਫਰਾਸਟਰਕਚਰ 'ਤੇ ਪਹੁੰਚਿਆ ਨਹੀਂ ਕਿ ਫੂਡ ਗ੍ਰੇਨ ਸਪਲਾਈ ਕਰ ਸਕੇ। ਸੋ ਫੂਡ ਗ੍ਰੇਨ ਪ੍ਰਾਈਸਿਸ ਜਿਹੜੀਆਂ ਉਹ ਹਾਈ 'ਤੇ ਰਹਿਣ ਦਾ ਚਾਂਸ ਆ, ਫੂਡ ਇਨਫਲੇਸ਼ਨ ਹਾਈ ਰਹਿਣ ਦਾ ਚਾਂਸ ਆ। ਜੇ ਇਸ ਓਪਰਚੁਨਿਟੀ ਨੂੰ ਕੈਸ਼ ਨਹੀਂ ਕੀਤਾ, ਜੇ ਇਸ 'ਤੇ ਫਿਰ ਉਹ ਲੈਫਟ ਵਰਗੀਆਂ ਨੀਤੀਆਂ ਦੇ ਉੱਤੇ ਰਹੇ ਕਿ ਵੀ ਨਹੀਂ ਸਾਡੀ ਤਾਂ ਉਸੇ 'ਤੇ ਹੀ ਸਾਨੂੰ ਮਿਲਦਾ ਰਹੇ, ਹੈ ਨਾ, ਤਾਂ ਇਹ ਪੰਜਾਬ ਦੇ ਕਿਸਾਨ ਨੂੰ ਮਾਰ ਜੂਗੀ। ਅਤੇ ਜੇ ਇਹਨੂੰ ਕੈਸ਼ ਕਰ ਗਏ, ਇਨਕੈਸ਼ ਕਰ ਗਏ ਇਸ ਸਿਚੁਏਸ਼ਨ ਨੂੰ, ਤਾਂ ਪੰਜਾਬ ਦਾ ਕਿਸਾਨ ਖੁਸ਼ਹਾਲ ਹੋ ਜੂ ਅਤੇ ਪੰਜਾਬ ਦੇ ਕ੍ਰਾਈਸਿਸ 'ਚੋਂ ਇਹ ਪੰਜਾਬ ਨਿਕਲ ਜੂਗਾ। ਇਹ ਗੋਡ ਸੈਂਟ ਓਪਰਚੁਨਿਟੀ, ਮਤਲਬ ਮੈਂ ਕਿਸੇ ਦੀ ਜੰਗ ਨੂੰ ਚੰਗਾ ਨਹੀਂ ਕਹਿੰਦਾ ਕਿ ਨਾ ਹੀ ਲੱਗੇ ਕਿਤੇ ਜੰਗ, ਪਰ ਇਹ ਇੱਕ ਗੋਡ ਸੈਂਟ ਓਪਰਚੁਨਿਟੀ ਆ। ਇਹ ਇਕੱਲੀ ਜੰਗ ਕਰਕੇ ਨਹੀਂ, ਵੈਸੇ ਵੀ ਇਨਫਲੇਸ਼ਨ ਬਹੁਤ ਤੇਜ਼ ਹੋਈ ਹੈ, ਅਤੇ ਇਨਫਲੇਸ਼ਨ ਦਾ ਇਹ ਹੋਊਗਾ ਜਾਂ ਤਾਂ ਤੁਸੀਂ ਆਪ ਮਹਿੰਗੀ ਵੇਚ ਲਓਗੇ, ਜੇ ਆਪ ਮਹਿੰਗੇ ਨਹੀਂ ਵੇਚੋਗੇ ਤਾਂ ਤੁਹਾਨੂੰ ਤੇਲ ਨਹੀਂ ਸਸਤਾ ਮਿਲਣ ਲੱਗਿਆ, ਤੇਲ ਤਾਂ ਤੁਸੀਂ ਘਾਟੇ 'ਚ ਵੇਚੋਗੇ। ਸੋ ਇਹ ਤੁਹਾਡੀ ਕੋਲ ਇੱਕ ਓਪਰਚੁਨਿਟੀ ਆ। ਕੇਂਦਰ ਸਰਕਾਰ ਦੇ ਮੇਰਾ ਖਿਆਲ ਉਹਨੇ ਕੰਸਟ੍ਰੇਂਟਸ ਨਹੀਂਗੇ ਜਿੰਨੇ ਕਿ ਤੁਹਾਡੇ ਅਫਸਰਾਂ ਦੀ ਲਥਾਰਜੀ, ਕਿਉਂਕਿ ਜਿਹੜੇ ਬਿਊਰੋਕਰੈਟਸ ਹੁੰਦੇ ਆ ਨਾ ਜਨਰਲੀ ਉਹ ਸੈੱਟ ਪੈਟਰਨ 'ਚ ਹੀ ਕੰਮ ਕਰਦੇ ਆ। ਐਕੈਡੈਮਿਕ ਇਕੋਨੋਮਿਸਟਸ ਵੀ ਉਵੇਂ ਹੀ ਕੰਮ ਕਰਦੇ। ਤੁਹਾਡੇ ਕੋਲ ਇੱਕ ਓਪਰਚੁਨਿਟੀ ਆ, ਆਊਟ ਆਫ ਦੀ ਬਾਕਸ ਸੋਚ ਕੇ ਆਪਦੀ ਫੂਡ ਗ੍ਰੇਨਸ ਨੂੰ ਪੁਸ਼ ਕਰੋ, ਇੰਟਰਨੈਸ਼ਨਲ ਮਾਰਕੀਟ ਓਪਨ ਕਰੋ। ਅੱਜ ਤੁਹਾਡੇ ਫੂਡ ਗ੍ਰੇਨਸ ਜਾ ਰਹੇ ਆ, ਕੱਲ੍ਹ ਨੂੰ ਤੁਹਾਡੇ ਮਟਰ ਵੀ ਜਾਣਗੇ, ਕੱਲ੍ਹ ਨੂੰ ਤੁਹਾਡੇ ਟਮਾਟਰ ਵੀ ਜਾਣਗੇ। ਅਤੇ ਪੰਜਾਬ ਦੇ ਵਿੱਚ ਬਹੁਤ ਕੁਛ ਹੈਗਾ। ਪੰਜਾਬ ਦੇ ਵਿੱਚ ਹਰ ਤਰ੍ਹਾਂ ਦੀ, ਮਤਲਬ ਜਿੰਨਾ ਕੁ ਮੈਂ ਇਸ ਮਾਰਕੀਟ ਨੂੰ ਸਮਝਿਆ ਜਾਂ ਇੱਥੋਂ ਦੀ ਡਿਵੈਲਪਮੈਂਟ ਨੂੰ ਸਮਝਿਆ, ਇੱਥੋਂ ਜੋ ਮਿਲ ਸਕਦਾ ਤਾਂ ਉਹ ਇੰਟਰਨੈਸ਼ਨਲ ਮਾਰਕੀਟ ਵਾਸਤੇ ਬਹੁਤ ਕੁਛ ਮਿਲ ਸਕਦਾ। ਅਤੇ ਇੱਥੋਂ ਅੱਗੇ ਜੇ ਤੁਹਾਡੇ ਕੋਲ ਕੋਈ ਕੈਪੀਟਲ ਬਣਦਾ ਤਾਂ ਪ੍ਰੋਸੈਸਿੰਗ ਵੱਲ। ਬਿਲਕੁਲ ਜੀ, ਬਹੁਤ ਡੂੰਘੀਆਂ ਅਤੇ ਵੱਡੀਆਂ ਗੱਲਾਂ ਨੇ ਜਿਹੜੀਆਂ ਉਹ ਪੰਜਾਬ ਦੀ ਆਰਥਿਕਤਾ ਦੇ ਨਾਲ ਜੁੜੀਆਂ ਜਾਂ ਪੰਜਾਬ ਦੀ ਕਿਰਸਾਨੀ ਨਾਲ ਜੁੜੀਆਂ, ਉਹ ਇਸ ਇੰਟਰਵਿਊ ਦੇ ਵਿੱਚ ਅਜੇਪਾਲ ਸਿੰਘ ਹੋਰਾਂ ਨੇ ਸਾਨੂੰ ਦੱਸੀਆਂ ਨੇ। ਆਖੀਰ ਦੇ ਵਿੱਚ ਬੜੀ ਵਧੀਆ ਗੱਲ ਆ ਵੀ ਜੰਗ ਤਾਂ ਅਸੀਂ ਨਹੀਂ ਚਾਹੁੰਦੇ ਕਿ ਕਿਤੇ ਵੀ ਲੱਗੇ, ਪਰ ਮਸਲਾ ਇਹ ਵੀ ਜੰਗ ਜਿਹੜੇ ਲੜ ਰਹੇ ਨੇ ਉਹਨਾਂ ਦੀ ਜੰਗ ਕਾਰਨ ਵੀ ਜੋ ਅਸੀਂ ਤੇਲ ਲੈਣਾ ਆ ਉਹ ਤਾਂ ਨਹੀਂ ਸਾਨੂੰ ਘੱਟ ਰੇਟ 'ਚ ਮਿਲਣਾ, ਉਹ ਇਨਫਲੇਸ਼ਨ ਤਾਂ ਹੋ ਹੀ ਰਹੀ ਆ। ਜੇ ਅਸੀਂ ਇਹ ਸੋਚੀਏ ਕਿ ਅਸੀਂ ਤਾਂ ਜੀ ਸਾਡਾ ਕੋਈ ਜਾਂਦਾ ਘੱਟ ਰੇਟ 'ਚ ਜਾਵੇ, ਮਸਲਾ ਕੀ ਹੈ ਵੀ ਉਹ ਤੁਹਾਨੂੰ ਕੁਛ ਜ਼ਿੰਦਗੀ ਇਹੋ ਆ ਕਿ ਤੁਸੀਂ ਕੁਛ ਵੇਚਦੇ ਹੋ, ਕੁਛ ਖਰੀਦਦੇ ਹੋ, ਅਤੇ ਜੇ ਤੁਸੀਂ ਆਪਣੀ ਵੇਚਣ ਵਾਲੀ ਚੀਜ਼ ਦਾ ਰੇਟ ਨਹੀਂ ਵਧਾਓਗੇ
ਤਾਂ ਪਰ ਖਰੀਦਣ ਵਾਲੇ ਨੇ ਤੁਹਾਨੂੰ ਘੱਟ ਰੇਟ ਤੇ ਚੀਜ਼ ਨਹੀਂ ਦੇਣੀ ਆ, ਤੇ ਪੰਜਾਬ ਫਿਰ ਤੁਸੀਂ ਡੈਫੀਸ਼ੀਟ 'ਚ ਜਾਂਦੇ ਰਹੋਗੇ। ਤਾਂ ਇਹ ਸੋਸਾਇਟੀ ਡੈਫੀਸ਼ੀਟ 'ਚ ਜਾਂਦੀ ਹੈ, ਸਟੇਟ ਡੈਫੀਸ਼ੀਟ 'ਚ ਜਾਂਦੀ ਹੈ, ਜੋ ਅੱਜ ਪੰਜਾਬ ਜਿਹੜੀ ਸਿਚੁਏਸ਼ਨ ਤੇ ਖੜਾ ਆ। ਤਾਂ ਅੱਜ ਦੀ ਸਾਡੀ ਇਹ ਗੱਲਬਾਤ ਜਿਹੜੀ ਆ ਤੁਹਾਨੂੰ ਕਿਵੇਂ ਦੀ ਲੱਗੀ, ਇਹ ਅਸੀਂ ਆਸ ਕਰਦੇ ਹਾਂ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਇੰਟਰਵਿਊਜ਼ ਹੁੰਦੀਆਂ ਨੇ, ਕੁਝ ਸੀਰੀਅਸ ਟੋਕਸ ਹੁੰਦੀਆਂ ਨੇ, ਉਹ ਤੁਸੀਂ ਜ਼ਰੂਰ ਅੱਗੇ ਵੀ ਹੋਰ ਦਰਸ਼ਕਾਂ ਤੱਕ ਵੀ ਸਾਂਝਾ ਕਰੋਗੇ, ਤਾਂ ਕਿ ਇਹ ਗੱਲ ਜਿਹੜੀ ਆ ਪੰਜਾਬ ਦੇ ਲੋਕਾਂ ਤੱਕ ਜਾਵੇ, ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਸਮਝ ਲੱਗੇ ਕਿ ਸਾਡਾ ਭਲਾ ਕਿਸ ਚੀਜ਼ 'ਚ ਆ। ਤੇ ਅਜੇਪਾਲ ਸਿੰਘ ਜੀ, ਤੁਹਾਡਾ ਸਾਡੇ ਨਾਲ ਇਹ ਗੱਲਬਾਤ ਕਰਨ ਲਈ ਬਹੁਤ ਧੰਨਵਾਦ, ਤੇ ਸਮੂਹ ਦਰਸ਼ਕਾਂ ਦਾ ਵੀ ਸਾਨੂੰ ਦੇਖਣ ਲਈ ਧੰਨਵਾਦ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮਹਿਮਾਨ ਦੇ ਨਾਲ ਕਿਸੇ ਹੋਰ ਵਿਸ਼ੇ ਦੇ ਉੱਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।